ਮੈਨੂੰ ਰਸ਼ੀਅਨ ਵੀ ਆਉਂਦੀ ਹੈ, ਸਪੈਨਿਸ਼, ਇਟਾਲੀਅਨ, ਪੁਰਤਗਾਲੀ, ਇੰਗਲਿਸ਼, ਉਰਦੂ, ਇਹ ਸਾਰੀਆਂ ਜ਼ੁਬਾਨਾਂ ਮੈਨੂੰ ਆਉਂਦੀਆਂ ਅਲਹਮਦੁਲਿਲਾ। ਮੈਂ ਲਿਖ ਲੈਣਾ, ਪੜ੍ਹ ਲੈਣਾ, ਬੋਲ ਲੈਣਾ। ਲੇਕਿਨ ਜਿਹੜਾ ਮਜ਼ਾ ਮੈਨੂੰ ਪੰਜਾਬੀ 'ਚ ਆਉਂਦਾ ਹੈ ਉਹਦਾ ਵੱਖਰਾ ਹੀ ਹੈ। ਸ਼ੁਰੂ ਤੋਂ ਹੀ ਜਦੋਂ ਮੈਂ ਬਾਹਰ ਗਿਆ, ਕੋਸ਼ਿਸ਼ ਮੈਂ ਕੀਤੀ ਕਿ ਅਸੀਂ ਕੋਈ ਐਸਾ ਫਲਾਈ ਕੰਮ ਕਰੀਏ, ਕੁਝ ਐਸਾ ਕਰੀਏ ਕਿ ਜਿਹਦੇ ਨਾਲ ਪਹਿਲੇ ਜ਼ਿਹਨ 'ਚ ਸੀਗਾ ਕਿ ਯਾਰ ਪਾਕਿਸਤਾਨ ਦਾ ਨਾਮ ਅਸੀਂ ਇੱਕ ਪੋਜ਼ਿਟਿਵ ਨਾਮ ਸਾਹਮਣੇ ਲਿਆਈਏ। ਪਹਿਲੇ ਨੰਬਰ 'ਤੇ ਇਹ ਉਹ ਮਰਸੀਡੀਜ਼ ਗੱਡੀ ਆ ਜਿਹਨੂੰ ਤੁਸੀਂ ਖਰੀਦ ਲਿਆ, ਜਿਹਦਾ ਖਰਚਾ ਨਹੀਂ ਚੁੱਕਿਆ ਜਾਂਦਾ। ਬਾਅਦ 'ਚ ਲੋਕ ਫਿਰ ਚੰਦਾ ਲੈਣ ਨਿਕਲ ਪੈਂਦੇ ਨੇ। ਬੜੀ ਸਿੱਖ ਕਮਿਊਨਿਟੀ ਲੱਗੀ ਹੋਈ ਨਾਲ, ਮੁਸਲਮਾਨ ਕਮਿਊਨਿਟੀ ਵੀ ਹੈ ਨਾਲ। ਅਲਹਮਦੁਲਿਲਾ ਪ੍ਰੋਗਰਾਮਸ ਉੱਥੇ ਬੜੇ ਹੋ ਰਹੇ। ਪਾਕਿਸਤਾਨ ਦੇ ਤੇ ਸ਼ਹਿਰ ਚੱਪੇ ਚੱਪੇ ਤੇ ਅੱਲਾ ਨੇ ਪਾਕ ਬ੍ਰਿਟਿਸ਼ ਆਰਟਸ ਬਣਾ ਦਿੱਤੀ ਹੈ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮੇਜ਼ਬਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ ਲੈਂਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਅੱਜ ਫੇਰ ਇੱਕ ਵਾਰੀ ਹਾਜ਼ਰ ਹਾਂ। ਪ੍ਰੋਗਰਾਮ ਅਦਬੀ ਰੰਗ ਦੇ ਵਿੱਚ ਅੱਜ ਜਿਹੜੀ ਸ਼ਖਸੀਅਤ ਪ੍ਰਾਹੁਣੀ ਆ, ਬਿਲਕੁਲ ਇੱਕ ਵੱਖਰਾ ਇਹਨਾਂ ਦਾ ਤਾਰਫ ਆ, ਵੱਖਰੀ ਪਛਾਣ ਆ। ਇੰਟਰਨੈਸ਼ਨਲ ਸਤ੍ਹਾ 'ਤੇ ਇਹ ਕੰਮ ਕਰ ਰਹੇ ਨੇ ਜਨਾਬ ਡਾਕਟਰ ਯੂਨਸ ਅਮੀਨ ਜੀ, PhD ਲਾਅ ਵਿੱਚ ਨੇ ਤੇ ਹੋਰ ਇਹਨਾਂ ਦੇ ਕਿੰਨੇ ਕੰਮ ਨੇ। ਬਹੁਤ ਅੱਛੇ ਸ਼ਾਇਰ ਨੇ, ਨਸਰ ਨਿਗਾਰ ਨੇ, ਬਹੁਤ ਸਾਰੇ ਸਫ਼ਰਨਾਮੇ ਇਹਨਾਂ ਨੇ ਲਿਖੇ। ਤੇ ਇਸ ਤੋਂ ਇਲਾਵਾ ਜਿਹੜੀ ਵਜ਼ਮ ਚਲਾ ਰਹੇ ਨੇ ਪਾਕ ਬ੍ਰਿਟਿਸ਼ ਆਰਟਸ ਨਾਮ ਤੋਂ, ਇਹ ਇੰਟਰਨੈਸ਼ਨਲ ਸਤ੍ਹਾ 'ਤੇ ਇਹ ਕੰਮ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਇਹਨਾਂ ਦਾ ਉਸ ਵਜ਼ਮ ਦੇ ਵਿੱਚ ਕਿੰਨਾ ਕੁ ਕੰਮ ਆ, ਇਹਨਾਂ ਦੀ ਸ਼ਾਇਰੀ ਕਿਵੇਂ ਦੀ ਆ, ਇਹਨਾਂ ਦੇ ਸਫ਼ਰਨਾਮੇ ਕਿੰਨੇ ਨੇ ਤੇ ਕਿਹੜੇ ਮੁਲਕਾਂ ਦੀ ਇਹ ਸੈਰ ਕਰ ਚੁੱਕੇ ਨੇ। ਜਨਾਬ ਡਾਕਟਰ ਯੂਨਸ ਅਮੀਨ ਜੀ, ਤੁਹਾਨੂੰ ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ ਕਿੰਨਾ ਜੀ। ਬਹੁਤ ਸ਼ੁਕਰੀਆ ਜਨਾਬ। ਤੇ ਮੈਂ ਤਾਰਫ ਕਾਫੀ ਸਾਰਾ ਤੁਹਾਡਾ ਜਾਣਦਾ, ਲੇਕਿਨ ਚਾਹ ਰਿਹਾ ਕਿ ਤੁਹਾਡੀ ਜ਼ੁਬਾਨੀ ਤੁਹਾਡੇ ਤੋਂ ਪੁੱਛਿਆ ਜਾਏ ਕਿ ਥੋੜਾ ਜਿਹਾ ਤੁਹਾਡਾ ਆਪਣਾ ਪਿਛੋਕੜ ਕਿੱਥੋਂ ਦਾ, ਰਿਹਾਇਸ਼ ਤੁਹਾਡੀ ਕਿੱਥੋਂ ਦੀ। ਇੰਨਾ ਤਾਂ ਮੈਨੂੰ ਅੰਦਾਜ਼ਾ ਕਿ ਤੁਸੀਂ ਫੈਸਲਾਬਾਦ ਦੇ ਰਿਹਾਇਸ਼ੀ ਹੋ ਤੇ ਕਿਹੜੇ ਮੁਲਕਾਂ ਦੀ ਸੈਰ ਕਰ ਰਹੇ ਹੋ ਤੇ ਕਿੱਥੇ ਰਹਿ ਰਹੇ ਹੋ, ਇਹਦੇ ਬਾਰੇ ਥੋੜਾ ਜਿਹਾ ਵੇਰਵਾ ਕਰੋ। ਸਾਰਿਆਂ ਤੋਂ ਪਹਿਲੇ ਤੇ ਇੰਡੋਜ਼ ਟੀਵੀ ਦਾ ਬਹੁਤ ਸ਼ੁਕਰੀਆ ਤੇ ਤੁਹਾਡੀ ਪੰਜਾਬੀ ਸੁਣ ਕੇ ਮੇਰਾ ਦਿਲ ਖਿਲ ਉੱਠਿਆ ਜੀ। ਮੈਂ ਤੇ ਭਾਪਾਂ ਭਾਰ ਖਲੋ ਗਿਆ ਜੇ ਤੇ ਮੈਨੂੰ ਬੜਾ ਅੱਛਾ ਲੱਗਿਆ ਸੁਣ ਕੇ। ਬੜੀ ਦੇਰ ਬਾਅਦ ਜਿਹੜਾ ਇਸ ਤਰ੍ਹਾਂ ਪੰਜਾਬੀ 'ਚ ਅਸੀਂ ਇੱਕ ਸੋਹਣੇ ਬੰਦੇ ਅੱਗੇ ਬਹਿ ਕੇ ਸੋਹਣੀਆਂ ਗੱਲਾਂ ਕਰਨ ਲੱਗੇ ਆ, ਮੈਨੂੰ ਲੱਗ ਰਿਹਾ ਤੇ ਬੜਾ ਅੱਛਾ ਲੱਗ ਰਿਹਾ। ਮੇਰਾ ਤਾਲੁਕ ਲੈਲਪੁਰ ਨਾਲ ਹੀ ਹੈ ਜੀ ਤੇ ਇੱਥੇ ਹੀ ਜੰਮੇ ਪਲੇ, ਇੱਥੇ ਹੀ ਪੜ੍ਹੇ। ਪਾਕਿਸਤਾਨ ਮਾਡਲ ਹਾਈ ਸਕੂਲ ਦੇ ਵਿੱਚ ਪੜ੍ਹੇ, ਪ੍ਰਾਇਮਰੀ ਇੱਥੋਂ ਕੀਤੀ, ਹਾਈ ਵੀ ਇੱਥੋਂ ਕੀਤੀ। ਫਿਰ ਜੀ ਗਵਰਨਮੈਂਟ ਕਾਲਜ ਹੁੰਦਾ ਸੀ, ਹੁਣ ਜਿਹੜਾ GC ਯੂਨੀਵਰਸਿਟੀ ਅੱਜ ਕੱਲ੍ਹ, ਇੱਥੋਂ FA ਕੀਤਾ, BA ਕੀਤਾ। ਫਿਰ ਪੰਜਾਬ ਯੂਨੀਵਰਸਿਟੀ ਤੋਂ LLB ਕੀਤਾ। ਮਤਲਬ ਇੱਥੇ ਸਿਲਸਿਲਾ ਚੱਲਦਾ ਰਿਹਾ। ਨਾਲ ਥੋੜਾ ਅਦਬੀ ਐਕਟੀਵਿਟੀਆਂ ਵੀ ਚੱਲੀਆਂ, ਕੁਛ ਲਿਖਦੇ ਰਹੇ ਥੋੜਾ, ਕੁਛ ਅਦਬੀ ਮਹਿਫਲਾਂ 'ਚ ਵੀ ਬੈਠਦੇ ਰਹੇ। ਫਿਰ ਬਸ ਸਾਡੇ ਲੇਖਾਂ ਦੇ ਵਿੱਚ ਪਰਦੇਸ ਵੀ ਸੀਗਾ। ਯਾਨੀ ਇੱਕ ਤਰਫ ਤੁਸੀਂ ਲਾਇਰ ਬਣ ਰਹੇ ਸੀ ਤੇ ਅਦਬ ਤੁਹਾਡੇ ਵਿੱਚ ਪਹਿਲੇ ਹੀ ਮੌਜੂਦ ਸੀ। ਉਹਦੀ ਵਜ੍ਹਾ ਇਹ ਸੀ ਕਿ ਮੇਰੇ ਵੱਡੇ ਭਾਈ ਵੀ ਪਹਿਲੇ ਲਾਅ ਨਾਲ ਮੁੰਸਲਿਕ ਸੀਗੇ ਤੇ ਲਾਅ ਇੱਕ ਪ੍ਰੋਫੈਸ਼ਨ ਤੇ ਹੈ ਬੜਾ ਅੱਛਾ। ਔਰ ਵੈਸੇ ਵੀ ਪਹਿਲੇ ਮੇਰਾ ਜ਼ਿਹਨ ਨਹੀਂ ਸੀ ਬਾਹਰ ਦਾ ਜਾਣ ਦਾ, ਇੱਥੇ ਸੀ ਕੋਸ਼ਿਸ਼ ਸੀ ਕਿ ਇੱਥੇ ਹੀ ਪੜ੍ਹੀਏ, ਇੱਥੇ ਹੀ ਕੰਮ ਕਰੀਏ। ਫਿਰ ਕੁਛ ਐਸੇ ਹਾਲਾਤ ਬਣੇ ਕਿ ਮੈਨੂੰ ਸੋਚਣਾ ਪਿਆ ਕਿ ਬਾਹਰ ਜਾਈਏ। ਫਿਰ ਬਾਹਰ ਚਲਾ ਗਿਆ ਮੈਂ। ਅਲਮਾਤੀ ਕਜ਼ਾਕਿਸਤਾਨ ਇੱਕ ਮੁਲਕ ਹੈਗਾ, ਇਹਨੂੰ ਪਾਕਿਸਤਾਨ 'ਚ ਆਮ ਤੌਰ 'ਤੇ ਕਾਜ਼ਕਿਸਤਾਨ ਕਹਿੰਦੇ ਨੇ। ਅੱਛਾ। ਉੱਥੇ ਚਲਾ ਗਿਆ ਮੈਂ। ਉੱਥੇ ਮੈਂ ਯੂਨੀਵਰਸਿਟੀ ਦੇ ਵਿੱਚ ਬਤੌਰ ਲੈਕਚਰਰ ਪੜ੍ਹਾਉਂਦਾ ਰਿਹਾ। ਮੈਂ ਉੱਥੇ ਲਾਅ ਵੀ ਪੜ੍ਹਾਇਆ, ਬਿਜ਼ਨਸ ਇੰਗਲਿਸ਼ ਪੜ੍ਹਾਈ, ਇਕਨੋਮਿਕਸ ਪੜ੍ਹਾਈ ਤੇ ਹੋਰ ਉਰਦੂ ਵੀ ਪੜ੍ਹਾਈ। ਉੱਥੇ ਇੱਕ ਅਲ ਫਰਾਬੀ ਯੂਨੀਵਰਸਿਟੀ ਸੀ, ਉਹਦੇ 'ਚ ਮੈਂ ਉਰਦੂ ਪੜ੍ਹਾਉਂਦਾ ਸੀ। 4 ਸਾਲ ਮੈਂ ਉਰਦੂ ਪੜ੍ਹਾਈ ਤੇ ਲਾਅ ਦੇ ਵਿੱਚ ਮੈਂ ਉੱਥੇ PhD ਕੀਤੀ। ਉੱਥੇ ਮੈਂ ਫਿਰ ਹੈੱਡ ਆਫ ਦੀ ਡਿਪਾਰਟਮੈਂਟ ਬਣਿਆ। ਮਾਸ਼ਾਅੱਲਾ। ਤੇ ਉਰਦੂ ਪੜ੍ਹਾਈ ਤੇ ਉਰਦੂ ਪੜ੍ਹਾਉਣ ਤੋਂ ਬਾਅਦ 'ਚ ਹੁਣ ਇਸ ਵੇਲੇ ਮੈਨੂੰ ਫਖਰ ਆ ਗੱਲ ਕਰਦੇ ਹਾਂ ਕਿ ਉੱਥੇ ਜਿਹੜੇ ਮੇਰੇ ਤਾਲਿਬ ਇਲਮ ਸੀਗੇ, ਜਿਹੜੇ ਮੇਰੇ ਕੋਲ ਪੜ੍ਹਦੇ ਸੀਗੇ, ਹੁਣ ਡੀਨ ਵੀ ਮੇਰੀ ਸਟੂਡੈਂਟ ਆ, ਹੈੱਡ ਆਫ ਦੀ ਡਿਪਾਰਟਮੈਂਟ ਵੀ ਮੇਰੀ ਸਟੂਡੈਂਟ ਆ। 3 ਪ੍ਰੋਫੈਸਰ ਵੀ ਉੱਥੇ ਜਿਹੜੇ ਪੜ੍ਹਾ ਰਹੇ ਨੇ ਉਹ ਮੇਰੇ ਕੋਲ ਪੜ੍ਹੇ ਨੇ ਉਰਦੂ। ਤੇ ਬੜੀ ਖੁਸ਼ੀ ਹੁੰਦੀ ਹੈ, ਬੜੀ ਚਾਸ ਹੁੰਦੀ ਹੈ ਕਿ ਚਲੋ ਅਸੀਂ, ਕਿਉਂਕਿ ਪਾਕਿਸਤਾਨ ਤੋਂ ਬਾਹਰ ਅਸੀਂ ਜ਼ਿਆਦਾਤਰ ਜੁੜਨ ਲਈ ਉਰਦੂ ਬੋਲਦੇ ਹਾਂ ਜਾਂ ਉਰਦੂ ਲਈ ਜ਼ਿਆਦਾ ਕੰਮ ਕਰਦੇ ਹਾਂ, ਲੇਕਿਨ ਪੰਜਾਬੀ ਵੀ ਸਾਡੇ ਦਿਲਾਂ 'ਚ ਵਸਦੀ ਹੈ।
ਕਿਉਂਕਿ ਪੰਜਾਬੀ ਤੋਂ ਬਗੈਰ ਚੱਸ ਜਿਹੜੀ ਪੰਜਾਬੀ 'ਚ ਗੱਲ ਕਰਕੇ ਆਉਂਦੀ ਹੈ ਉਹ ਉਰਦੂ 'ਚ ਨਹੀਂ ਆਉਂਦੀ। ਇਹ ਕਜ਼ਾਕਿਸਤਾਨ ਲਫ਼ਜ਼ ਤੁਸੀਂ ਦੱਸਿਆ ਇਹ ਕਾਜ਼ਕਿਸਤਾਨ? ਹਾਂਜੀ, ਉਹ ਅਸਲ ਕਜ਼ਾਕਿਸਤਾਨ ਹੈ। ਹਾਂਜੀ, ਕਜ਼ਾਕਿਸਤਾਨ ਦੇ ਲੋਕ ਵੀ ਕਜ਼ਾਕਿਸਤਾਨ ਹੀ ਕਹਿੰਦੇ ਨੇ, ਉਹਦੀ ਸਪੈਲਿੰਗ ਵੀ ਉਹੀ ਨੇ, ਲੇਕਿਨ ਪਾਕਿਸਤਾਨ ਦੇ ਵਿੱਚ ਲੋਕ ਉਹਨੂੰ ਕਾਜ਼ਕਿਸਤਾਨ ਕਹਿੰਦੇ ਨੇ। ਤੇ ਉੱਥੇ ਤੁਸੀਂ ਉਰਦੂ 'ਚ ਪੜ੍ਹਾਉਂਦੇ ਸੀ, ਅੰਗਰੇਜ਼ੀ 'ਚ ਜਾਂ? ਜੀ ਮੈਂ ਉਰਦੂ ਜ਼ੁਬਾਨ ਜਿਹੜੀ ਸੀ ਉਹ ਤੇ ਉਰਦੂ 'ਚ ਪੜ੍ਹਾਉਂਦਾ ਸੀ, ਲੇਕਿਨ ਜਿਹੜਾ ਮੈਂ ਕਾਨੂੰਨ ਪੜ੍ਹਾਉਂਦਾ ਸੀ ਉਹ ਮੈਂ ਇੰਗਲਿਸ਼ 'ਚ ਪੜ੍ਹਾਉਂਦਾ ਸੀ। ਲੇਕਿਨ ਮੈਂ ਫਿਰ ਰਸ਼ੀਅਨ ਵੀ ਸਿੱਖ ਲਈ, ਮੈਨੂੰ ਰਸ਼ੀਅਨ ਵੀ ਆਉਂਦੀ ਸੀ ਤੇ ਅਲਹਮਦੁਲਿਲਾ ਉੱਥੇ ਅੱਛੀਆਂ ਯੂਨੀਵਰਸਿਟੀਆਂ 'ਚ ਪੜ੍ਹਾਇਆ ਔਰ ਬੜਾ ਅੱਲਾ ਨੇ ਇੱਕ ਮੁਕਾਮ ਇੱਜ਼ਤ ਦਿੱਤੀ। ਬਸ ਇਸੇ ਵਜ੍ਹਾ ਤੋਂ ਮੈਂ ਫਿਰ ਸ਼ਾਇਰੀ ਵੀ ਪਰਦੇਸ ਦੀ ਬਹੁਤੀ ਕੀਤੀ, ਕਿਉਂਕਿ ਮੈਂ ਹਰ ਵੇਲੇ ਮੈਂ ਤੇ ਆਪਣੇ ਆਪ ਨੂੰ ਇਹਨਾਂ ਗਲੀਆਂ 'ਚ ਹੀ ਲੱਭਦਾ ਫਿਰਦਾ ਸੀ, ਉੱਥੇ ਬੈਠਾ ਵੀ। ਹਾਂਜੀ, ਤੁਹਾਡੀ ਸ਼ਾਇਰੀ ਵਿੱਚ ਵੀ ਉਹ ਚੀਜ਼ਾਂ ਝਲਕਦੀਆਂ ਨੇ। ਮੈਂ ਤੁਹਾਡੀਆਂ ਬੋਲੀਆਂ ਦੇਖ ਰਿਹਾ ਸੀ, ਤੇਰਾ ਖਤ ਵੇ ਡਾਕੀਆ ਦੇ ਕੇ ਜੀ ਹਾਂ ਮੇਰੇ ਵੱਲ ਤੱਕਦਾ ਰਿਹਾ। ਜੀ ਹਾਂ, ਯਾਨੀ ਉਹ ਖਤਾਂ ਦਾ ਜ਼ਿਕਰ। ਜੀ ਹਾਂ, ਖਤੇ ਜੁਦਾਈ ਇੱਕ ਤੁਹਾਡੀ ਮੇਰੀ ਕਿਤਾਬ ਦਾ ਵੀ ਨਾਮ ਇਸ ਤੋਂ ਪਹਿਲੇ ਪੜ੍ਹਿਆ ਸੀ, ਮੈਨੂੰ ਇੱਕ ਦੋਸਤ ਨੇ ਤੁਹਾਡੀ ਗੈਰ ਮੌਜੂਦਗੀ 'ਚ ਗਿਫਟ ਕੀਤੀ ਸੀ, ਅਕਰਮ ਆਰਬੀ ਸਾਹਿਬ। ਮੈਂ ਉਹਨਾਂ ਦਾ ਨਾਮ ਲੈਣਾ ਚਾਹਨਾ ਕਿ ਉਹ ਬੜੇ ਨਾਈਸ ਬਣਦੇ ਰਹੇ, ਮੁਹੱਬਤਾਂ ਬਣਦੇ। ਬੇਸ਼ੱਕ ਬੇਸ਼ੱਕ। ਤੇ ਉਸ ਤੋਂ ਬਾਅਦ ਫਿਰ ਮੈਂ ਫਿਰ ਉਹ ਤਲਫਜ਼ ਮੈਨੂੰ ਅਦਾ ਕਰਨਾ, ਕਾਜ਼ਕਿਸਤਾਨ ਕਹਿ ਲਓ ਤੁਸੀਂ, ਇੱਥੇ ਉਹੀ ਗੱਲ ਹੈ। ਹਾਂਜੀ, ਕਾਜ਼ਕਿਸਤਾਨ ਕਹਿੰਦੇ। ਜੀ ਜੀ ਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ? ਜੀ ਮੈਂ ਕਾਜ਼ਕਿਸਤਾਨ ਤੋਂ ਬਾਅਦ ਵਿੱਚ ਸਪੇਨ ਚਲਾ ਗਿਆ। ਸਪੇਨ ਦੇ ਵਿੱਚ ਮੈਂ ਫਿਰ ਬਾਰਸਲੋਨਾ ਯੂਨੀਵਰਸਿਟੀ ਨਾਲ ਮੁੰਸਲਿਕ ਰਿਹਾ। ਫਿਰ ਮੈਂ ਉੱਥੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਰਿਹਾ। ਅੱਛਾ। ਤੇ ਇਮੀਗ੍ਰੇਸ਼ਨ ਦਾ ਫਿਰ ਪੂਰੇ ਯੂਰਪ 'ਚ ਕੰਮ ਕੀਤਾ ਤੇ 8 ਸਾਲ ਹੋ ਗਏ ਮੈਨੂੰ ਇੰਗਲੈਂਡ ਦੇ ਵਿੱਚ ਵੀ। ਇੰਗਲੈਂਡ ਦੇ ਵਿੱਚ ਵੀ ਮੈਂ ਬਤੌਰ ਵਕੀਲ ਕੰਮ ਕਰ ਰਿਹਾ, ਇਮੀਗ੍ਰੇਸ਼ਨ ਦਾ ਹੀ ਕਰ ਰਿਹਾ ਤੇ ਅਲਹਮਦੁਲਿਲਾ ਸ਼ੁਕਰ ਅੱਲਾਹ ਪਾਕ ਦਾ। ਪਾਕਿਸਤਾਨ 'ਚ ਵੀ ਮੇਰੇ ਕੋਲ ਲਾਇਸੈਂਸ ਹਾਈ ਕੋਰਟ ਦਾ। ਪੜ੍ਹਨ ਦਾ ਫਿਰ ਮੌਕਾ ਤੁਹਾਨੂੰ ਖੁੱਲਾ? ਇਹ ਲਿਖਣ ਪੜ੍ਹਨ ਦਾ ਇੰਨਾ ਮੌਕਾ ਮਿਲਿਆ। ਪਹਿਲੇ ਇੱਥੇ ਸੀਗੇ, ਅਸੀਂ ਬੈਠਦੇ ਹੁੰਦੇ ਸੀ ਇਕਰਾਮ ਮਜੀਦ ਸਾਹਿਬ ਵਗੈਰਾ ਦੇ ਨਾਲ ਬੜੀ ਗੱਪਸ਼ਪ। ਜੀ ਹਾਂਜੀ, ਉਹਨਾਂ ਦੇ ਨਾਲ ਬੜੀ ਗੱਪਸ਼ਪ ਰਹੀ। ਅਸੀਂ ਬੜਾ ਉਹਨਾਂ ਕੋਲ ਬੈਠਦੇ ਸੀ ਮਹਿਫਲਾਂ 'ਚ। ਇਹ 1994 ਦੀ ਗੱਲ ਹੈ ਜੀ ਜੀ, ਤੇ ਬੜੀ ਪੁਰਾਣੀ ਹੋ ਗਈ ਗੱਲ, ਤਕਰੀਬਨ 27-28 ਸਾਲ ਪੁਰਾਣੀ ਗੱਲ। ਫਿਰ ਅਸੀਂ ਚਲੇ ਗਏ ਬਾਹਰ, ਲੇਕਿਨ ਇਹ ਹੈ ਕਿ ਅਸੀਂ ਜੁੜੇ ਰਹੇ, ਲਿਖਦੇ ਰਹੇ, ਲੇਕਿਨ ਜ਼ਿੰਮੇਵਾਰੀਆਂ ਇੰਨੀਆਂ ਸੀਗੀਆਂ ਕਿ ਭੈਣਾਂ ਭਰਾਵਾਂ ਦੇ ਵਿਆਹ ਕਰਨੇ ਸੀਗੇ, ਮਾਂ ਬਾਪ ਨੂੰ ਹੱਜ ਉਮਰੇ ਕਰਾਉਣੇ ਸੀਗੇ, ਘਰ-ਬਾਰ ਬਣਾਉਣੇ ਸੀਗੇ, ਕੋਠੀਆਂ ਬੰਗਲੇ ਬਣਾਉਣੇ ਸੀਗੇ। ਜਿੱਦਾਂ ਖਾਸ਼ਾਂ ਦੀ ਇੱਕ ਪੰਡ ਲੈ ਕੇ ਟੁਰੇ ਸੀ ਨਾ, ਤੇ ਉਸ ਹਰ ਕੰਮ ਕਰਨਾ ਸੀ। ਅੱਲਾ ਦੀ ਜ਼ਾਤ ਪਾਕ ਨੇ ਸਾਡੇ ਕੋਲ ਕੰਮ ਕਰਵਾਇਆ। ਤੇ ਮੋਟਾ ਜਿਹਾ ਕੋਈ ਅੰਦਾਜ਼ਾ ਦੱਸੋ ਕਿ ਤੁਸੀਂ ਜਿਹੜਾ ਲਿਖਣ ਪੜ੍ਹਨ ਦਾ ਕੰਮ ਕੀਤਾ ਹੈ ਉਹਦੇ ਵਿੱਚ ਸ਼ਾਇਰੀ ਦੀਆਂ ਕਿੰਨੀਆਂ ਕਿਤਾਬਾਂ ਨੇ? ਉਹਦੇ ਚ ਉਰਦੂ, ਪੰਜਾਬੀ ਜਾਂ ਹੋਰ ਕਿਹੜੀ ਜ਼ਬਾਨ ਦੇ ਵਿੱਚ ਤੇ ਸਫ਼ਰਨਾਮੇ ਵਗੈਰਾ? ਮੇਰੀਆਂ 6 ਕਿਤਾਬਾਂ ਪੰਜਾਬੀ ਸ਼ਾਇਰੀ ਦੀਆਂ, 7 ਕਿਤਾਬਾਂ ਉਰਦੂ ਸ਼ਾਇਰੀ ਦੀਆਂ, ਇਸਲਾਮੀ ਕਿਤਾਬ ਵੀ ਇੱਕ ਹੈ ਮੇਰੀ, ਲੀਲਾ ਨਬੀ ਆਬਾਦ ਦੀ, ਸਫ਼ਰਨਾਮੇ ਵੀ 2 ਨੇ। ਮਾਸ਼ਾਅੱਲਾ। ਤੇ ਅਲਹਮਦੁਲਿਲਾ ਇਹਦੇ 'ਚ ਕੋਸ਼ਿਸ਼ ਇਹ ਕੀਤੀ ਹੈ ਕਿ ਜਿਹੜਾ ਨਾ ਇੱਕ ਕੋਈ ਕ੍ਰੀਏਟਿਵ, ਕੋਈ ਕੰਸਟਰਕਟਿਵ ਕੰਮ ਜਿਹੜਾ ਲੋਕਾਂ ਦੇ ਸਾਹਮਣੇ ਲਿਆਂਦਾ ਜਾਏ। ਜਿਸ ਤਰ੍ਹਾਂ ਕਿ ਬੋਲੀਆਂ ਨੂੰ ਇੱਕ ਅਰਸਾ ਹੋ ਗਿਆ ਸੀ ਕਿ ਬੋਲੀਆਂ ਦੀ ਕਿਤਾਬਾਂ ਮਾਰਕੀਟ ਦੇ ਵਿੱਚ ਨਜ਼ਰ ਨਹੀਂ ਸੀ ਆਉਂਦੀਆਂ ਸੀ। ਬੋਲੀਆਂ ਦੀ ਜਿਹੜਾ ਨਾ ਇੰਤਖਾਬ ਛਾਪਦੇ ਸੀ, ਜਿਸ ਤਰ੍ਹਾਂ ਤਾਰਾ ਸਰਾਰ ਨੇ ਛਾਪਿਆ ਜਾਂ ਹੋਰ 2-4 ਅਫਰਾਦ ਨੇ ਜਿਨ੍ਹਾਂ ਨੇ ਛਾਪਿਆ, ਤੇ ਉਹਦੇ ਸੀ ਕਿ ਉਹ ਬੋਲੀਆਂ ਇਕੱਠੀਆਂ ਕਰਕੇ ਉਰਫੀ ਦੀ ਤਾਜ਼ਾ ਤਰੀਨ ਇੱਕ ਬੋਲੀ ਇਹ ਤੇ ਹੁਣ ਆ ਰਹੀਆਂ ਨਾ, ਇਹ ਮੇਰੀ 5 ਸਾਲ ਪਹਿਲੇ ਆਈਆਂ। ਉਸ ਤੋਂ ਬਾਅਦ ਫਿਰ ਇੱਕ ਰਵਾਇਤ ਅੱਲਾ ਨੇ ਸਾਡੇ ਹੱਥੀਂ ਪਾਈ ਕਿ ਚਲੋ ਬੋਲੀਆਂ, ਇਹ ਨਹੀਂ ਕਿ ਬੜਾਈ ਨਹੀਂ ਕਿ ਕੋਈ, ਇੱਕ ਕੋਸ਼ਿਸ਼ ਆ। ਅੱਛਾ, ਇਸੇ ਤਰ੍ਹਾਂ ਤਰਵੀਨੀਆਂ ਦਾ ਕੀਤਾ, ਉਹ ਤਰਵੀਨੀਆਂ ਦੀ ਕਿਤਾਬ ਆਈ। ਫਿਰ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਗਜ਼ਲ ਨਜ਼ਮ ਨੂੰ ਵੀ ਛੇੜਿਆ ਜਾਏ, ਉਹਦਾ ਵੀ ਕੀਤਾ ਜਾਏ, ਮਤਲਬ ਮੈਕਸੀਮਮ ਆਪਣੇ ਜਜ਼ਬਾਤ ਨੂੰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਨਾਲ ਕਿਉਂਕਿ ਮੇਰਾ ਤਾਲੁਕ ਇੱਕ ਮਜ਼ਹਬੀ ਘਰਾਣੇ ਨਾਲ ਸੀਗਾ ਤੇ ਵਾਲਾ ਸਾਹਿਬ ਵੀ ਰੁਝਾਨ ਉਹਨਾਂ ਦਾ ਵੀ ਪੂਰਾ ਮਜ਼ਹਬ ਵੱਲ, ਦਾਦਾ ਜੀ ਵੀ ਇਸ ਤਰ੍ਹਾਂ, ਫਿਰ ਇਸ ਵਜ੍ਹਾ ਤੋਂ ਅਸੀਂ ਜਿਹੜਾ ਇਸਲਾਮੀ ਕਿਤਾਬਾਂ ਵੀ ਲਿਖੀਆਂ ਜਾਂ ਤੇ ਇਸ ਵਜ੍ਹਾ ਤੋਂ ਉਹ ਵੀ ਲਿਖੀ। ਅਲਹਮਦੁਲਿਲਾ ਇਹ ਸਿਲਸਿਲਾ ਅੱਲਾਹ ਪਾਕ ਨੇ ਉਧਰ ਵੀ ਜਾਰੀ ਰੱਖਿਆ, ਲੇਕਿਨ ਮੈਂ ਜ਼ਿਆਦਾਤਰ ਜ਼ਿੰਮੇਦਾਰੀਆਂ ਤੇ ਫੋਕਸ ਕੀਤਾ, ਕਿਉਂਕਿ ਆਮ ਤੌਰ ਤੇ ਲੋਕੀ ਸਮਝਦੇ ਨੇ ਕਿ ਯਾਰ ਇਹ ਬੰਦਾ ਸ਼ਾਇਰ ਆ, ਇਹ ਫਿਰ ਘਰੋਂ ਕੱਢਿਆ ਹੀ ਹੋਣਾ ਹੈ। ਆਮ ਤੌਰ ਤੇ ਸਮਝਦੇ ਜਾਂ ਨਸ਼ਿਆਂ ਚ ਉਲਝਿਆ ਹੋਏਗਾ ਜਾਂ ਬੁਰੇ ਕੰਮਾਂ। ਸ਼ਾਇਰਾਂ ਦੇ ਬਾਰੇ ਤਸੱਵੁਰ, ਚਲੋ ਇੱਕ ਸਵਾਲ ਸਰ ਇਹਦੇ ਚ ਇਹ ਹੈ ਕਿ ਇਹਦੇ ਚ ਕੋਈ 60-70% ਕੁਝ ਹੈ ਵੀ, ਸੱਚਾਈ ਵੀ ਤੇ ਹੈ। ਸ਼ਾਇਰ ਵਿਹਲੇ ਹੁੰਦੇ ਆ, ਵਿਹਲੇ ਵੀ ਹੋ ਜਾਂਦੇ ਨੇ, ਵਿਹਲੇ ਹੋ ਜਾਂਦੇ ਨੇ, ਦਿਮਾਗ ਭਰ ਜਾਂਦੇ ਨੇ, ਦਿਲ ਇਹਨਾਂ ਦੇ ਬਾਕੀ ਦਿਲ ਵੀ ਭਰੇ ਹੁੰਦੇ ਨੇ। ਵੈਸੇ ਜਿਨ੍ਹਾਂ ਨੇ ਕੁਝ ਤਖਲੀਕ ਕਰਨਾ ਹੁੰਦਾ ਨਾ, ਜ਼ਾਹਿਰ ਹੈ ਉਹਨਾਂ ਨੂੰ ਕੁਝ ਵੇਲਾ, ਕੁਝ ਵਕਤ ਚਾਹੀਦਾ ਹੁੰਦਾ, ਤੇ ਸ਼ਾਇਦ ਮੈਨੂੰ ਵੀ ਕੁਝ ਨਾ ਕੁਝ ਇਤਫਾਕ ਕਰਨਾ ਪਏਗਾ ਡਾਕਟਰ ਯੂਨਸ ਮੀਮ ਦੀ ਗੱਲ ਦੇ ਨਾਲ। ਤੇ ਜਦੋਂ ਕਿਸੇ ਨੂੰ ਵਕਤ ਹੀ ਨਹੀਂ ਮਿਲੇਗਾ ਤੇ ਉਹ ਕਿਵੇਂ, ਮੇਰਾ ਖਿਆਲ ਇਹ ਇੰਤਹਾਈ ਸੋਚਾਂ ਦੀ ਡੂੰਘਾਈਆਂ ਚੋਂ
ਤਹਿਵਾਂ ਚੋਂ ਇਹ ਕੱਢ ਕੇ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਨਵੀਂ ਚੀਜ਼, ਸ਼ਾਇਰ ਔਰ ਅਦੀਬ ਲੋਕ। ਸਰ ਮੈਂ ਉੱਥੇ ਦੱਸ ਰਿਹਾ ਕਿ ਮੈਂ ਯੂਨੀਵਰਸਿਟੀ ਵਗਰਨਾ ਆਮਿਆਨਾਪਨ ਹੋਏਗਾ, ਆਮ ਜੀ ਗੱਲ ਤਾਂ ਫਿਰ ਆਮ ਤੇ ਹਰ ਕੋਈ ਕਰੇਗਾ ਨਾ। ਜੀ ਜੀ। ਮੈਂ ਉੱਥੇ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀਗਾ ਤੇ ਜਦੋਂ 2 ਵਜੇ ਫਾਰਗ ਹੋ ਕੇ ਆ ਜਾਣਾ, ਅੱਗੇ ਬਾਅਦ 'ਚ ਵਕਤ ਹੀ ਨਹੀਂ ਸੀ ਗੁਜ਼ਰਦਾ। ਹਰ ਵੇਲੇ ਪਾਕਿਸਤਾਨ ਦਿਮਾਗ 'ਚ ਘੁੰਮ ਰਿਹਾ ਹੈ, ਮਾਂ-ਬਾਪ ਨਜ਼ਰ ਆ ਰਹੇ ਨੇ ਹਰ ਵਕਤ। ਉਹ ਫਿਰ ਜੋ ਵੀ ਜਿਸ ਤਰ੍ਹਾਂ ਦੀ ਵੀ ਅੱਲਾਹ ਤਾਲਾ ਦਾ ਕਰਮ ਆ ਕਿ ਜਿਸ ਤਰ੍ਹਾਂ ਦੇ ਵੀ ਜੋ ਵੀ ਟੁੱਟੇ ਪੁੱਠੇ ਅਲਫਾਜ਼ ਜਿਹੜੇ ਜੋੜ ਜਾੜ ਕੇ ਜੋ ਵੀ ਅੱਲਾਹ ਨੇ ਨਿਜ਼ਾਮ ਕੀਤਾ, ਜੋ ਵੀ ਉਤਾਰਿਆ ਉਹਨੇ ਪੇਸ਼ ਕਰ ਦਿੱਤਾ। ਤੇ ਮੇਰਾ ਖਿਆਲ ਹੈ ਕਿ ਜਿਹੜੇ ਅਸੀਂ ਲੋਕ ਬਾਹਰ ਰਹਿੰਦੇ ਪਏ ਹਾਂ, ਇਹਨਾਂ ਸਾਨੂੰ ਖਾਸ ਕਰਕੇ ਪੰਜਾਬੀ ਨਾਲ, ਉਰਦੂ ਨਾਲ, ਆਪਣੀਆਂ ਇਲਾਕਾਈ ਜ਼ੁਬਾਨਾਂ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਆਪਣੇ ਕਲਚਰ ਨਾਲ ਜੁੜ ਜਾਵਾਂਗੇ, ਅਸੀਂ ਆਪਣੀ ਰਹਿਤਲ ਬਹਿਤਲ ਨਾਲ ਜੁੜ ਜਾਵਾਂਗੇ, ਅਸੀਂ ਮੁਆਸ਼ਰੇ ਦੇ ਨਾਲ ਗੁੰਨੇ ਜਾਵਾਂਗੇ। ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਕਰਾਂਗੇ ਅਸੀਂ ਕਾਮਯਾਬ ਨਹੀਂ ਹੋ ਸਕਦੇ। ਸਾਡੀ ਕਾਮਯਾਬੀ ਸਿਰਫ ਔਰ ਸਿਰਫ ਇਹਦੇ ਵਿੱਚ ਹੀ ਹੈ ਕਿ ਅਸੀਂ ਜਿਹੜਾ ਆਪਣੇ ਕਲਚਰ ਨਾਲ ਜੁੜੀਏ, ਆਪਣੇ ਵੱਡਿਆਂ ਦਾ ਅਦਬ ਕਰ ਲਈਏ, ਛੋਟਿਆਂ ਨਾਲ ਪਿਆਰ ਕਰ ਲਈਏ, ਫਿਰ ਹੀ ਅਸੀਂ ਕਾਮਯਾਬ, ਨਹੀਂ ਤੇ ਕਾਮਯਾਬੀ ਨਹੀਂ। ਅੱਛਾ, ਇੱਥੇ ਆਉਣ ਤੋਂ ਪਹਿਲੇ ਨਾ ਮੈਂ ਜ਼ੇਨ 'ਚ ਸੋਚ ਰਿਹਾ ਸੀ ਕਿ ਮੈਂ ਤੁਹਾਡੀ ਸ਼ਖਸੀਅਤ ਦੇ ਬਾਰੇ ਜਿੰਨਾ ਕਿ ਮੈਂ ਜਾਣਿਆ, ਮੁਲਾਕਾਤ ਸ਼ਾਇਦ ਨਹੀਂ ਹੋ ਸਕੀ, ਲੇਕਿਨ ਤੁਹਾਡੀਆਂ ਕੁਝ ਕਿਤਾਬਾਂ ਦੇਖੀਆਂ, ਕੁਝ ਦੋਸਤਾਂ ਤੋਂ ਤੁਹਾਡੇ ਬਾਰੇ ਜਾਣਿਆ, ਤੇ ਮੈਂ ਇਹ ਸਮਝ ਰਿਹਾ ਸੀ ਕਿ ਤੁਸੀਂ ਬੜੀ ਦੱਕੀ ਕਿਸਮ ਦੀ ਉਰਦੂ ਬੋਲੋਗੇ, ਨਾਲ ਅੱਧੀ ਅੰਗਰੇਜ਼ੀ ਘਸੀਟ ਕੇ ਲਿਆਓਗੇ। ਤੇ ਮੈਂ ਸੋਚ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਉਰਦੂ 'ਚ ਗੁਫ਼ਤਗੂ ਕਰਾਂਗਾ, ਉਰਦੂ ਤੁਹਾਡਾ ਇੰਟਰਵਿਊ ਕਰਾਂਗਾ। ਲੇਕਿਨ ਮੈਂ ਜੋ ਹੀ ਤੁਹਾਡੇ ਕੋਲ ਇੱਥੇ ਆਇਆ ਤੇ ਜਿੰਨਾ ਸੋਹਣੇ ਲਫ਼ਜ਼ਾਂ ਦੇ ਵਿੱਚ ਪੰਜਾਬੀ ਦੇ ਸੋਹਣੇ ਸੋਹਣੇ ਲਫ਼ਜ਼ ਵਰਤੇ ਤੇ ਤੁਸੀਂ ਗੁਫ਼ਤਗੂ ਸ਼ੁਰੂ ਕੀਤੀ, ਤੇ ਮੈਨੂੰ ਅੰਦਾਜ਼ਾ ਹੋ ਗਿਆ ਕਿ ਤੁਹਾਡੇ ਅੰਦਰ ਕੋਈ ਪੰਜਾਬੀ ਦੇ ਬਾਰੇ ਕੋਈ ਖਾਸ। ਸਰ ਮੈਂ ਤੁਹਾਨੂੰ ਅਰਜ਼ ਕਰੂੰਗਾ ਕਿ ਮੈਨੂੰ ਰਸ਼ੀਅਨ ਵੀ ਆਉਂਦੀ ਹੈ, ਸਪੈਨਿਸ਼, ਇਟਾਲੀਅਨ, ਪੁਰਤਗਾਲੀ, ਇੰਗਲਿਸ਼, ਉਰਦੂ, ਇਹ ਸਾਰੀਆਂ ਜ਼ੁਬਾਨਾਂ ਮੈਨੂੰ ਆਉਂਦੀਆਂ ਅਲਹਮਦੁਲਿਲਾ। ਮੈਂ ਲਿਖ ਲੈਣਾ, ਪੜ੍ਹ ਲੈਣਾ, ਬੋਲ ਲੈਣਾ, ਲੇਕਿਨ ਜਿਹੜਾ ਮਜ਼ਾ ਮੈਨੂੰ ਪੰਜਾਬੀ 'ਚ ਆਉਂਦਾ ਹੈ ਉਹਦਾ ਵੱਖਰਾ ਹੀ ਹੈ। ਹੁਣ ਦੇਖੋ ਨਾ, ਹੁਣ ਤੁਸੀਂ ਇੱਕ ਲਫ਼ਜ਼ ਇਹੋ ਹੀ ਅਸੀਂ ਕਹਿੰਦੇ ਚਾਸ ਆ ਗਈ ਜੀ, ਇਹਨੂੰ ਲਿਆਓ ਕਿਸੇ ਹੋਰ ਜ਼ੁਬਾਨ। ਅੱਛਾ, ਤੁਹਾਡੀ ਮੁਹੱਬਤ ਦੀ ਇੱਕ ਬੋਲੀ ਮੇਰੇ ਸਾਹਮਣੇ ਆ ਗਈ, ਡਾਕਟਰ ਯੂਨਸ ਅਮੀਨ ਦੀ ਬੋਲੀ ਕਿ ਮੇਰੇ ਸ਼ਹਿਰ ਦੇ ਨੇ 7 ਦਰਵਾਜ਼ੇ। ਹਾਂਜੀ, ਮੇਰੇ ਸ਼ਹਿਰ ਦੇ ਨੇ 7 ਦਰਵਾਜ਼ੇ, 8ਵਾਂ ਮੈਂ ਤੈਨੂੰ ਰੱਖਿਆ। ਵਾਹ ਵਾਹ, ਕੀ ਬਾਤ ਹੈ। ਯਾਨੀ ਆਪਣੇ ਸ਼ਹਿਰ ਨਾਲ ਮੁਹੱਬਤ, ਆਪਣੇ ਯਾਨੀ ਵਸੇਬ ਦੇ ਨਾਲ, ਆਪਣੀ ਜ਼ਬਾਨ ਦੇ ਨਾਲ, ਕੀ ਬਾਤ ਹੈ। ਮੈਂ ਸਮਝਦਾ ਕਿ ਇਹ ਬੋਲੀ ਕਿਸੇ ਹੋਰ ਜ਼ਬਾਨ ਜਿਸ ਤਰ੍ਹਾਂ ਅਦਾ ਹੋਈ ਨਹੀਂ ਹੋ ਸਕਦੀ। ਬਹੁਤ ਖੂਬਸੂਰਤ ਜੀ। ਤੇ ਤੁਸੀਂ ਫਿਰ ਇਸ ਤੋਂ ਬਾਅਦ ਇੱਕ ਬਜ਼ਮ ਬਣਾਈ, ਬੜਾ ਉਹਦਾ ਵੀ ਚਰਚਾ ਅਸੀਂ ਸੁਣ ਰਹੇ ਹਾਂ ਜੀ, ਪਾਕ ਬ੍ਰਿਟਿਸ਼ ਆਰਟਸ, ਤੇ ਕੀ ਇਹਦੇ ਪਿੱਛੇ ਤੁਹਾਡੇ ਜ਼ਿਹਨ ਦੇ ਵਿੱਚ ਸੀ? ਜਨਾਬ, ਸ਼ੁਰੂ ਤੋਂ ਹੀ ਜਦੋਂ ਮੈਂ ਬਾਹਰ ਗਿਆ, ਕੋਸ਼ਿਸ਼ ਮੈਂ ਕੀਤੀ ਕਿ ਅਸੀਂ ਕੋਈ ਐਸਾ ਫਲਾਈ ਕੰਮ ਕਰੀਏ, ਕੁਝ ਐਸਾ ਕਰੀਏ ਕਿ ਜਿਹਦੇ ਨਾਲ ਪਹਿਲੇ ਜ਼ਿਹਨ 'ਚ ਸੀਗਾ ਕਿ ਯਾਰ ਪਾਕਿਸਤਾਨ ਦਾ ਨਾਮ ਅਸੀਂ ਜਿਹੜਾ ਨਾ ਇੱਕ ਪੋਜ਼ਿਟਿਵ ਨਾਮ ਸਾਹਮਣੇ ਲਿਆਈਏ। ਲੇਕਿਨ ਉਸ ਤੋਂ ਹਟ ਕੇ ਨੇਕੀ ਦਾ ਔਰ ਫਲਾਈ ਕੰਮ ਕਰਨ ਦਾ ਜਜ਼ਬਾ ਰੱਬ ਨੇ ਪਹਿਲੇ ਦਿੱਤਾ ਸੀ, ਮਾਂ ਪਿਓ ਵੱਲੋਂ ਸਾਨੂੰ ਜਮਾਂਦਰੂ ਹੀ ਲੱਭਿਆ ਸੀਗਾ ਤੇ ਅਸੀਂ ਚਾਹੁੰਦੇ ਸੀਗੇ ਕਿ ਕਰਦੇ ਰਹੀਏ। ਅਲਹਮਦੁਲਿਲਾ ਉਦੋਂ ਵੀ ਕਜ਼ਾਕਿਸਤਾਨ 'ਚ ਜਦੋਂ ਸੀਗਾ ਮੈਂ ਅਲਮਾਤਾ 'ਚ, ਉਦੋਂ ਵੀ ਅਸੀਂ ਸ਼ੁਰੂ ਕੀਤਾ। ਉਦੋਂ ਵੀ ਲੋਕ ਜਿਹੜੇ ਬਰਫਾਂ 'ਚ ਫਸੇ ਹੁੰਦੇ ਸੀ ਉਹਨਾਂ ਨੂੰ ਕਢਾਉਣਾ, ਉੱਥੋਂ ਜੇਲ੍ਹਾਂ 'ਚੋਂ ਲੋਕੀ ਕਢਾ ਕੇ ਪਾਕਿਸਤਾਨ ਭੇਜਣੇ। ਉਦੋਂ ਪਾਕ ਬ੍ਰਿਟਿਸ਼ ਦਾ ਕੋਈ ਵਜੂਦ ਨਹੀਂ ਸੀ, ਨਾ ਪਤਾ ਸੀ ਕਿ ਮੈਂ ਇੰਗਲੈਂਡ ਦੇ ਵਿੱਚ ਜਾ ਕੇ ਰਹੂੰਗਾ। ਫਿਰ ਸਪੇਨ ਦੇ ਵਿੱਚ ਵੀ ਅਸੀਂ ਇਹ ਕਰਦੇ ਰਹੇ, ਬਹੁਤ ਕੰਮ ਕੀਤੇ ਅਲਹਮਦੁਲਿਲਾ। ਇੰਗਲੈਂਡ ਦੇ ਵਿੱਚ ਕਿਉਂਕਿ ਉੱਥੇ ਇੱਕ ਪਾਕਿਸਤਾਨ ਕਮਿਊਨਿਟੀ ਦਾ ਮਰਕਜ਼ ਬਣਿਆ ਹੋਇਆ, ਪਾਕਿਸਤਾਨੀ ਬਹੁਤ ਪੁਰਾਣੇ ਰਹਿ ਰਹੇ ਆ, ਹੁਣ 5ਵੀਂ 4ਵੀਂ ਨਸਲ ਚੱਲਣ ਡਈ ਹੈ। ਫਿਰ ਸੋਚਿਆ ਕਿਉਂ ਨਾ ਇੱਕ ਇਹਨੂੰ ਪਲੇਟਫਾਰਮ ਦਾ ਦਰਜਾ ਦੇ ਦਈਏ। ਤੇ ਫਿਰ ਅਸੀਂ ਪਾਕ ਬ੍ਰਿਟਿਸ਼ ਆਰਟਸ ਅੱਜ ਤੋਂ ਪੌਣੇ 4 ਸਾਲ ਪਹਿਲੇ ਮਾਨਚੈਸਟਰ ਦੇ ਵਿੱਚ ਇੰਗਲੈਂਡ ਦੇ ਵਿੱਚ ਰਜਿਸਟਰ ਕਰਾਤੀ। ਉਹਦਾ ਇਹ ਹੋਇਆ ਕਿ ਅਸੀਂ ਉਹਦੇ ਕੁਛ ਅਗਰਾਜ਼ੋ ਮਕਾਸਦ ਰੱਖ ਦਿੱਤੇ ਕਿ ਸਾਰਿਆਂ ਤੋਂ ਪਹਿਲੇ ਅਸੀਂ, ਕਿਉਂਕਿ ਮੈਂ ਵੀ ਕੋਈ ਥੋੜਾ ਬਹੁਤਾ ਲਿਖਦਾ ਸੀਗਾ, ਤੇ ਮੈਂ ਕਿਹਾ ਯਾਰ ਲਿਟਰੇਚਰ ਨੂੰ ਪਹਿਲੇ ਪੜ੍ਹੋ ਸਾਰਿਆਂ ਤੋਂ ਪਹਿਲੇ, ਫਨੂਨ ਲਤੀਫਾ ਨੂੰ ਕਰ ਦਿਓ ਤਾਂ ਕਿ ਸਾਰਾ ਕੁਛ ਹੀ ਆ ਜਾਏ, ਉਹ 'ਚ ਮਿਊਜ਼ਿਕ ਵੀ ਆ ਗਿਆ, ਸਾਰਾ ਕੁਛ ਹੀ ਆ ਗਿਆ। ਫਿਰ ਅਸੀਂ ਇਨਫੋਰਮੇਸ਼ਨ ਦੇਤੀ ਐਜੂਕੇਸ਼ਨ ਦੇ ਰਿਲੇਟਡ, ਤਾਲਬ ਇਲਮਾਂ ਨੂੰ ਜਿਹੜੇ ਮਸਾਇਲ ਨੇ, ਫੀਸਾਂ 'ਚ ਉਹ ਸਾਰਾ ਕੀਤਾ। ਫਿਰ ਅਸੀਂ ਦਸਤਰਖਾਨ ਸ਼ੁਰੂ ਕੀਤੇ ਅਲਹਮਦੁਲਿਲਾ, ਫੈਸਲਾਬਾਦ 'ਚ, ਝੰਗ 'ਚ, ਇੱਧਰ ਸਾਈਵਾਲ 'ਚ, ਆਰਫ ਵਾਲੇ 'ਚ, ਪਹਿਲੇ ਕਰਾਚੀ ਤੇ ਹੋਰ ਸ਼ਹਿਰਾਂ 'ਚ, ਪਿੰਡੀ 'ਚ ਵੀ ਵਗੈਰਾ, ਇੱਧਰ ਮੁਖਤਲਿਫ ਸ਼ਹਿਰਾਂ 'ਚ ਵੀ ਲਗਾਏ। ਲੇਕਿਨ ਇਹ ਮੁਸਤਕਿਲ ਹੁਣ ਅਲਹਮਦੁਲਿਲਾ ਚੱਲ ਰਿਹਾ। ਫਿਰ ਬੱਚਿਆਂ ਦੀਆਂ ਸ਼ਾਦੀਆਂ ਦੇ ਮਸਾਇਲ ਸੀ, ਲੋਕਾਂ ਨੂੰ ਉਹਨਾਂ ਦੇ ਵਿੱਚ ਹੈਲਪ ਕੀਤੀ, ਲੋਕਾਂ ਨੂੰ ਕਿਤਾਬਾਂ 'ਚ। ਤਨਜ਼ੀਮ ਕੱਲੀ ਅਦਬੀ ਨਹੀਂ, ਤੁਸੀਂ ਇਹਨੂੰ, ਇਹ ਤਨਜ਼ੀਮ ਹੈਗੀ ਆ ਫਲਾਹ ਇਨਸਾਨੀਅਤ ਦੀ। ਇਹਨੇ ਜਿਹੜਾ ਸੌਖਾ ਕਰਨਾ ਹੈ ਹਰ ਕੰਮ, ਜਿਹੜਾ ਆਸਾਨੀਆਂ ਵੰਡਣੀਆਂ ਹੈ, ਔਕੜਾਂ ਨੂੰ ਰੋਕਣਾ ਹੈ, ਲੋਕਾਂ ਦੇ ਭਲੇ ਕਰਨੇ, ਇਸ ਤਨਜ਼ੀਮ ਦਾ ਮੇਨ ਮਕਸਦ ਹੈ। ਵਿੱਚ ਸ਼ਾਇਰੀ ਵੀ ਆ ਗਈ,
ਵਿੱਚ ਇਹਦੇ 'ਚ ਮੋਟੀਵੇਸ਼ਨ ਲਈ ਹੈ ਕਿ ਜ਼ਰਾ ਥੋੜੀ ਜਿਹੀ ਹਰਕਤ ਆ ਜਾਏ, ਹਰਕਤ ਨਾਲ ਬਰਕਤ ਆ ਜਾਏ। ਵਿੱਚ ਸ਼ਾਇਰੀ ਵੀ ਆ ਗਈ, ਨਸਰ ਵੀ ਆ ਗਈ, ਪ੍ਰੋਜ਼ ਵੀ ਹੈ ਇਹਦੇ ਵਿੱਚ, ਸਾਰਾ ਕੁਝ। ਮੌਸੀਕੀ ਦੇ ਵੀ ਅਸੀਂ ਪ੍ਰੋਗਰਾਮ ਕਰਾਏ ਨੇ ਇੱਥੋਂ, ਮੈਂ ਇੰਗਲੈਂਡ ਮੌਸੀਕਾਰ ਗੁਲੂਕਾਰ ਵੀ ਬੁਲਾਏ ਨੇ, ਸ਼ਾਇਰ ਵੀ ਬੁਲਾਏ ਨੇ, ਤੁਹਾਡੇ ਜੜ੍ਹਾਂ ਵਾਲੇ ਸ਼ਹਿਰ ਦੇ ਵੀ ਬੁਲਾਏ ਨੇ, ਵਕਾਰ ਹੈਦਰ ਸ਼ਾਹ ਸਾਹਿਬ ਜੀ ਹਾਂ ਜੀ, 2 ਦਫਾ ਮੇਰੇ ਕੋਲ ਆਏ ਨੇ। ਅਸੀਂ ਉੱਥੇ ਬੜੇ ਗ੍ਰੈਂਡ ਪ੍ਰੋਗਰਾਮ ਕੀਤੇ, ਵੱਡੇ ਵੱਡੇ ਪ੍ਰੋਗਰਾਮ ਕੀਤੇ ਨੇ, ਔਰ ਪੰਜਾਬੀ ਜ਼ੁਬਾਨ ਦੇ ਵੀ ਕੀਤੇ ਨੇ ਅਲਹਮਦੁਲਿਲਾ, ਮੌਸੀਕੀ ਦੇ ਵੀ ਕੀਤੇ। ਮੈਂ ਸਮਝਦਾ ਕਿ ਸਾਨੂੰ ਜਿਹੜਾ ਇਹ ਪ੍ਰੋਗਰਾਮ ਵਗੈਰਾ ਅਰੇਂਜ ਕਰਨਾ ਤੇ ਜਸਟ ਇਹ ਹੁੰਦਾ ਕਿ ਜੀ ਅਸੀਂ ਇੱਕ ਪ੍ਰੈਜੈਂਟੇਸ਼ਨ ਹੈ, ਅਸਲ ਪ੍ਰੈਜੈਂਟੇਸ਼ਨ ਤੇ ਅਸੀਂ ਅੰਦਰ ਦਿਲ ਦੇ ਵਿੱਚ ਬੂਟਾ ਲਾਉਣਾ ਹੈ, ਜਿਹਨੂੰ ਪਾਣੀ ਦੇਣਾ ਤੇ ਫਿਰ ਸਾਹਮਣੇ ਸਾਡੀਆਂ ਅੱਖਾਂ ਖਿਲਣੀਆਂ। ਮੈਂ ਸਮਝਦਾ ਸਾਨੂੰ ਇਹ ਕਰਨਾ ਚਾਹੀਦਾ। ਬਿਲਕੁਲ ਸਹੀ ਜੀ ਹਾਂ। ਤੇ ਇੱਥੇ ਬਹੁਤ ਸਾਰੀਆਂ ਬਜ਼ਮਾਂ ਸੀ, ਅਦਬੀ ਬਜ਼ਮਾਂ, ਤਾਂ ਤੁਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਜਾਂ ਉਹਨਾਂ ਨੇ ਤੁਹਾਨੂੰ ਦਾਵਤ ਨਹੀਂ ਦਿੱਤੀ? ਨਹੀਂ, ਅਸੀਂ ਹੋ ਸਕਦੇ ਸੀਗੇ ਦਰਅਸਲ, ਜਾਂ ਤੁਹਾਡੇ ਮਿਆਰ ਦੀਆਂ ਨਹੀਂ ਸੀ? ਨਹੀਂ, ਅਸੀਂ ਸਾਰਿਆਂ ਦੀ ਬੜੀ ਇੱਜ਼ਤ ਕਰਦੇ ਜੇ, ਬੜੇ ਪਿਆਰੇ ਨੇ ਸਾਰੇ ਜਿਹੜੇ ਕਰਦੇ ਪਏ ਨੇ। ਅਸੀਂ ਜਿਹੜੀਆਂ ਨਾ ਅਸੀਂ ਸਾਡਾ ਦਰਅਸਲ ਮਕਸਦ ਸਾਡੀ ਲਾਈਨ ਹੋ ਥੋੜਾ ਜਿਹਾ ਵੱਖਰਾ ਕੰਮ ਕਰਨਾ ਚਾਹੁੰਦੇ ਸੀ। ਨਾਲੇ ਅਸੀਂ ਚਾਹ ਰਹੇ ਸੀ ਹੋਰ ਰੂਟ ਫੜ ਕੇ ਜਾ ਰਹੇ ਸੀ ਸਿਰਾਤੇ ਮੁਸਤਕੀਮ ਤੇ ਹੀ, ਲੇਕਿਨ ਰੂਟ ਸਾਡਾ ਇਹ ਸੀਗਾ ਕਿ ਨਾਲ ਨਾਲ ਲੋਕਾਂ ਦੇ ਭਲੇ ਕਰਦੇ ਜਾਓ। ਕਿਸੇ ਨੂੰ ਕੋਈ ਡਿੱਗਾ ਹੈ ਉਹਨੂੰ ਫੜ ਲਓ, ਉਹਨੂੰ ਉਠਾ ਲਓ, ਕਿਸੇ ਦਾ ਗੋਡਾ ਨਾ ਮੋਢਾ ਨਾ ਲੱਗਣ ਦਿਓ, ਉਹਨੂੰ ਹਰ ਇੱਕ ਨੂੰ ਸਹਾਰਾ ਦਿਓ, ਭਾਵੇਂ ਚੀਚੀ ਦੀ ਅੜੀ ਸੀ ਦੇ ਕੇ ਸਹਾਰਾ ਦਿਓ, ਉਹਨੂੰ ਡਿੱਗਣ ਨਾ ਦਿਓ। ਬਜ਼ਮਾਂ ਨੇ ਅਦਬੀ, ਉਹਨਾਂ ਤੋਂ ਇਲਾਵਾ ਕਈ ਸਮਾਜੀ ਖਿਦਮਤ ਦੀਆਂ ਵੀ ਕੰਮ ਕਰ ਰਹੀਆਂ ਨੇ, ਜਿਵੇਂ ਅਲ ਖਿਦਮਤ ਫਾਊਂਡੇਸ਼ਨ ਆ, ਈਦੀ ਸਾਹਿਬ ਦੀ ਜੀ, ਹੋਰ ਨੇ ਈਦੀ ਫਾਊਂਡੇਸ਼ਨ ਤੋਂ ਇਲਾਵਾ ਵੀ ਹੋਰ ਅਖੂਵਤ ਆ, ਹੋਰ ਕਈ ਐਸੀਆਂ ਕੰਮ ਕਰ ਰਹੀਆਂ ਜੀ। ਤੇ ਤੁਸੀਂ ਉਹਨਾਂ ਦੇ ਨਾਲ ਵੀ ਤਾਂ ਤਾਵਨ ਕਰ ਸਕਦੇ ਸੀ, ਤੁਸੀਂ ਆਪਣਾ ਹੀ ਸੈਟਅਪ। ਅਸੀਂ ਤਾਵਨ ਵੀ ਕਰ ਰਹੇ ਹਾਂ ਅਲਹਮਦੁਲਿਲਾ। ਹੁਣ ਮੈਂ ਲਾਹੌਰ ਸੀਗਾ ਤੇ ਇੱਕ ਨਾਈਸ ਚੈਰਿਟੀ ਹੈ, ਉਹਦੇ ਨਾਲ ਅਸੀਂ ਮਿਲ ਕੇ ਹੁਣ ਅਸੀਂ ਸਿਲਾਈ ਮਸ਼ੀਨਾਂ ਦਾ ਉੱਥੇ ਲਗਾ ਕੇ ਤੇ ਇੱਕ ਸੈਟਅਪ ਖੜਾ ਕੀਤਾ, ਜਿਹਦੇ 'ਚ ਖਵਾਤੀਨ ਜਿਹੜੀਆਂ ਘਰਾਂ 'ਚ ਸਿਲਾਈ ਕਰਨੀਆਂ ਚਾਹੁੰਦੀਆਂ ਉਹਨਾਂ ਨੂੰ ਸਿਲਾਈ 3 ਮਹੀਨੇ ਦਾ ਕੋਰਸ ਕਰਾ ਕੇ ਤੇ ਉਹਨਾਂ ਨੂੰ ਇੱਕ ਮਸ਼ੀਨ ਗਿਫਟ ਵੀ ਨਾਲ ਦਿੱਤੀ ਜਾਏਗੀ। ਇਹ ਵੀ ਸ਼ੁਰੂ ਕੀਤਾ ਹੈ, ਡਿਸਪੈਂਸਰੀ ਵੀ ਬਣਾਈ ਹੈ ਅਲਹਮਦੁਲਿਲਾ ਲਾਹੌਰ 'ਚ, ਉਹਨੂੰ ਵੀ ਸ਼ੁਰੂ ਕੀਤਾ। ਇਹ ਅਸੀਂ ਉਹਨਾਂ ਨਾਲ ਵੀ ਖੜੇ ਹਾਂ, ਲੇਕਿਨ ਸਾਡੇ ਆਪਣੇ ਜਿਹੜੇ ਨੇ ਨਾ ਮਕਾਸਦ ਇਸ ਤਰ੍ਹਾਂ ਆਪਣੀ ਵੀ ਸ਼ਨਾਖਤ ਆਪਣਾ ਦੇਖੋ ਜੀ। ਹੁਣ ਅਸੀਂ ਸ਼ੁਰੂ ਕੀਤਾ ਸੀ ਦਸਤਰਖਾਨ ਪੂਰੇ ਪਾਕਿਸਤਾਨ 'ਚ ਸ਼ੁਰੂ ਕਰਨਾ ਚਾਹ ਰਹੇ ਸੀ, ਲੇਕਿਨ ਉਹਦੇ ਦਰਮਿਆਨ 'ਚ ਕਰੋਨਾ ਵਾਇਰਸ ਆ ਗਿਆ। ਅਸੀਂ ਦਸਤਰਖਾਨਾਂ ਨੂੰ ਉੱਥੇ ਰੋਕ ਕੇ ਕਰੋਨਾ ਵਾਇਰਸ ਦੇ ਸਪਰੇਅ ਸ਼ੁਰੂ ਕਰਤੇ, ਸਪਰੇਅ ਹਟੇ, ਅਸੀਂ ਘਰਾਂ 'ਚ ਰਾਸ਼ਨ ਸ਼ੁਰੂ ਕਰਤਾ, ਰਾਸ਼ਨ ਪਹੁੰਚਾਉਣਾ ਸ਼ੁਰੂ ਕਰਤਾ। ਰਾਸ਼ਨ ਹਟਿਆ, ਮਾਂਚੈਸਟਰ ਦੇ ਵਿੱਚ ਤਦਫੀਨ ਦੇ ਮਸਾਇਲ ਸ਼ੁਰੂ ਹੋ ਗਏ, ਤਦਫੀਨ ਦਾ ਪਰੌਲੇ ਪੈ ਗਏ, ਉੱਥੇ ਅਲਹਮਦੁਲਿਲਾ ਉੱਥੇ ਖੜੇ ਹੋ ਗਏ। ਅਸੀਂ ਮੈਂ ਆਪਣੇ ਹੱਥੀਂ ਲੋਕਾਂ ਦੀਆਂ ਜਿਹੜੇ ਫੌਤ ਸ਼ੁਦਗਾਨ ਸੀ, ਜਿਨ੍ਹਾਂ ਦੇ ਵਾਰਸੀਨ ਥੋੜੇ ਸੀ ਜਾਂ ਨਹੀਂ ਸੀ, ਖੁਦ ਕਬਰਾਂ ਕੱਢੀਆਂ ਵਾ। ਹਾਲਾਂਕਿ ਮੈਂ ਕਦੀ ਜਿਸਮਾਨੀ ਕੰਮ ਨਹੀਂ ਕੀਤਾ, ਦਫ਼ਤਰੀ ਕੀਤਾ ਹੈ, ਖੁਦ ਕੱਢੀਆਂ, ਖੁਦ ਮੁਰਦੇ ਉਹਨਾਂ ਦੇ ਜਨਾਜ਼ੇ ਪੜੇ, ਖੁਦ ਮਈਤਾਂ ਨੂੰ ਉਤਾਰਿਆ, ਖੁਦ ਕਬਰਾਂ ਆਪਣੇ ਹੱਥਾਂ ਨਾਲ ਬਣਾਈਆਂ। ਲੇਕਿਨ ਇਹ ਕਿ ਜਿਹੜਾ ਕੰਮ ਵੀ ਆ ਸਾਡਾ ਤੁਰੇ ਜਾਂਦੇ ਆ ਟਰੈਕ ਬਦਲਦਾ ਹੈ। ਅਸੀਂ ਦੇਖਦੇ ਹਾਂ ਇਸ ਵਕਤ ਕਿਸ ਚੀਜ਼ ਦੀ ਜ਼ਰੂਰਤ ਹੈ, ਅਸੀਂ ਉਹਨੂੰ ਉੱਧਰ ਮੁੜ ਜਾਈਦਾ, ਬਾਕੀ ਦੂਸਰੇ ਕੰਮ। ਲੇਕਿਨ ਜਦੋਂ ਅਸੀਂ ਕਿਸੇ 'ਚ ਜ਼ਮ ਹੋਵਾਂਗੇ ਜਾਂ ਕਿਸੇ ਦੀ ਮੈਂਬਰਸ਼ਿਪ ਲਾਂਗੇ ਜਾਂ ਕਿਸੇ ਦਾ ਕੋਈ ਅਹੁਦਾ ਲਵਾਂਗੇ, ਚੱਲਾਂਗੇ, ਫਿਰ ਅਸੀਂ ਸਿਰਫ ਉਹਦੇ ਪਾਬੰਦ ਰਹਾਂਗੇ। ਸਾਡਾ ਸਟਾਈਲ ਇਹ ਕੰਮ ਦਾ ਹੈਗਾ ਕਿ ਸਾਨੂੰ ਸਾਹਮਣੇ ਇੱਕ ਚੀਜ਼ ਆ ਰਹੀ ਹੈ, ਇੱਕ ਬੰਦਾ ਮੰਗਣ ਡਿਆ ਹੈ ਕਿ ਜੀ ਉਹਨੂੰ ਕੱਪੜੇ ਚਾਹੀਦੇ ਆ, ਉਹਨੂੰ ਜੁੱਤੀ ਕੱਪੜੇ ਲੈ ਕੇ ਦੇਣੇ, ਪਰਲੇ ਪਾਸੇ ਉਹ ਰੋਟੀ ਤੋਂ ਮੰਗਣ ਡਿਆ, ਅਸੀਂ ਜੁੱਤੀ ਕੱਪੜੇ ਵਾਲੇ ਨੂੰ ਛੱਡ ਕੇ ਰੋਟੀ ਵਾਲੇ ਲੱਗ ਜਾਣਾ। ਉਸ ਤੋਂ ਪਰੇ ਪਾਣੀ ਨੂੰ ਤਰਸਣ ਡਿਆ ਸੀ, ਰੋਟੀ ਵਾਲੇ ਨੂੰ ਛੱਡ ਕੇ ਉਹਨੂੰ ਪਾਣੀ ਦਾ ਗਲਾਸ ਦੇਣ ਲੱਗ ਜਾਣਾ। ਸਾਡਾ ਆਪਣਾ ਇੱਕ ਸਟਾਈਲ ਹੈ। ਇਹਦੇ ਵਿੱਚ ਵੀ 2 ਸਵਾਲ ਉੱਠਦੇ ਨੇ ਕਿ ਇੱਕ ਤਾਂ ਕੋਈ ਵੀ ਬਜ਼ਮ ਬਣਾਉਣਾ, ਚਾਹੇ ਉਹ ਅਦਬੀ ਆ ਚਾਹੇ ਕੋਈ ਸਮਾਜੀ ਆ, ਬਣਾਉਣਾ ਬਹੁਤ ਆਸਾਨ ਹੈ। ਹੁਣ ਸੋਸ਼ਲ ਮੀਡੀਆ ਦੇ ਦੌਰ ਤਾਂ ਹੋਰ ਵੀ ਆਸਾਨ ਹੋ ਗਿਆ, ਫਲੈਕਸਾਂ ਬਣਾ ਕੇ ਉਹ ਤੁਸੀਂ ਪੋਸਟਾਂ ਬਣਾ ਕੇ ਤੁਸੀਂ ਮਸ਼ਹੂਰ ਕਰ ਦਿਓ ਜੀ, ਥੋੜਾ ਜਿਹਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਹੋ ਗਈ ਜੀ। ਇਹ ਬਣਾਉਣਾ ਆਸਾਨ, ਫਿਰ ਇਹਨੂੰ ਕਾਇਮ ਰੱਖਣਾ ਇਹ ਉਹ ਮਰਸੀਡੀਜ਼। ਦੂਸਰਾ ਇਹਦੇ ਵਿੱਚ ਸਵਾਲ ਵੀ ਮੈਂ ਐਡ ਕਰ ਦੇਣਾ ਕਿ ਇਹਦੇ ਲਈ ਫੰਡਿੰਗ ਵਗੈਰਾ ਦਾ ਤੁਹਾਡਾ ਫਿਰ ਬਿਲਕੁਲ ਇਹ ਬਹੁਤ ਬੜਾ ਸਵਾਲ ਆ, ਇਹ ਹਰ ਜਗ੍ਹਾ ਹੁੰਦਾ ਮੈਨੂੰ। ਹਾਂਜੀ, ਪਹਿਲੇ ਨੰਬਰ ਤੇ ਇਹ ਉਹ ਮਰਸੀਡੀਜ਼ ਗੱਡੀ ਆ ਜਿਹਨੂੰ ਤੁਸੀਂ ਖਰੀਦ ਲਿਆ, ਜਿਹੜੀ ਜਿਹਦਾ ਖਰਚਾ ਨਹੀਂ ਚੁੱਕਿਆ ਜਾਂਦਾ, ਬਾਅਦ 'ਚ ਲੋਕ ਫਿਰ ਚੰਦਾ ਲੈਣ ਨਿਕਲ ਪੈਂਦੇ ਨੇ। ਅਲਹਮਦੁਲਿਲਾ ਅਸੀਂ ਪਹਿਲੇ ਦਿਨ ਤੋਂ ਇਹ ਸਿਸਟਮ ਰੱਖਿਆ ਕਿ ਅਸੀਂ ਭਾਈ ਆਪਸ ਦੇ ਵਿੱਚ, ਪਹਿਲੇ ਜਦੋਂ ਅਸੀਂ ਸ਼ੁਰੂ ਕੀਤਾ ਮੈਂ ਉਦੋਂ ਇਹ ਡਿਸਾਈਡ ਕੀਤਾ ਸੀ ਕਿ ਅਸੀਂ 10% ਆਪਣੀ ਇਨਕਮ ਦਾ ਅੱਲਾ ਦੀ ਰਾਹ ਤੇ ਲਾਉਣਾ। ਸਹੀ। ਫਿਰ 10 ਤੋਂ ਅੱਲਾ ਨੇ ਤੌਫੀਕ ਦਿੱਤੀ, 20 ਕਰਤਾ, 30 ਕਰ, ਹੁਣ ਅਲਹਮਦੁਲਿਲਾ ਅਸੀਂ 70% ਅੱਲਾ ਦੀ ਰਾਹ ਤੇ ਦੇਣੇ ਆ, 30% ਆਪਣੇ ਲਈ ਤੇ ਆਪਣੇ ਬੱਚਿਆਂ ਦੇ ਰੋਟੀ ਕੱਪੜੇ ਮਕਾਨ ਲਈ ਰੱਖਿਆ। ਮਜ਼ਹਬ ਦਾ ਕੋਈ ਖਿਆਲ ਰੱਖਦੇ ਹੋ ਜਾਂ ਜੋ ਵੀ ਸਾਹਮਣੇ ਦੇਖੋ ਇਹਦੇ 'ਚ ਬਿਲਕੁਲ ਇਹਦੇ 'ਚ ਮੁਖਤਲਿਫ ਵੇਜ਼ ਨੇ। ਅਸੀਂ ਅਗਰ ਤੁਸੀਂ ਇਹਨੂੰ ਅਗਰ ਕ੍ਰਿਟਿਸਿਜ਼ਮ ਦੇ ਨਾਲ, ਤਨਕੀਦ ਦੇ ਨਾਲ ਵੇਖੋ ਕਿ ਮਜ਼ਹਬ, ਦੇਖੋ ਸਾਡੇ ਲਈ ਮੁਸਲਮਾਨ ਵੀ ਅਹਿਮ ਨੇ, ਦੂਸਰੇ ਵੀ ਅਹਿਮ ਨੇ, ਲੇਕਿਨ ਜਦੋਂ ਤਦਫੀਨ ਦਾ ਮਸਲਾ ਆਇਆ ਅਸੀਂ ਸਾਰਿਆਂ ਸੁੱਟ ਕੇ ਮੁਸਲਮਾਨਾਂ ਲਈ ਕੀਤਾ, ਕਰਨਾ ਹੈ।
ਲੇਕਿਨ ਜਦੋਂ ਅਸੀਂ ਖਾਣਾ ਤਕਸੀਮ ਕਰਦੇ ਹਾਂ, ਅਸੀਂ ਉੱਥੇ ਨਹੀਂ ਵੇਖਦੇ ਕਿ ਮੁਸਲਮਾਨ ਆ ਕਿ ਨਾਨ ਮੁਸਲਿਮ ਆ, ਖਾਣਾ ਸਾਰਿਆਂ ਲਈ ਹੈ ਔਰ ਉਹਦਾ ਨਾਂ ਹੀ ਰੱਖਤਾ ਖਾਣਾ ਸਭ ਕੇ ਲਈ। ਵਾਹ ਵਾਹ। ਔਰ ਸਭ ਖਾਣ ਅਲਹਮਦੁਲਿਲਾ। ਇਹਦੇ 'ਚ ਕੋਈ ਕ੍ਰਿਸਚੀਅਨ ਆ, ਕੋਈ ਹਿੰਦੂ ਆ, ਕੋਈ ਸਿੱਖ ਆ, ਕੋਈ ਇਨਸਾਨ ਤੇ ਹੈ ਨਾ ਖਾਵੇ। ਅਸੀਂ ਇਨਸਾਨਾਂ ਤੋਂ ਹਟ ਕੇ ਅਸੀਂ ਅੱਗੇ ਜਾਨਵਰਾਂ ਲਈ ਵੀ ਸ਼ੁਰੂ ਕੀਤਾ। ਬਹੁਤ ਅੱਛੀ ਗੱਲ ਹੈ। ਤੁਹਾਡੀ ਗੁਫ਼ਤਗੂ ਇੰਨੀ ਖੂਬਸੂਰਤ, ਮੈਨੂੰ ਵਿੱਚੋਂ ਕੱਟਣਾ ਔਖਾ ਹੋ ਜਾਂਦਾ, ਲੇਕਿਨ ਮੈਂ ਵੀ ਚਾਹ ਰਿਹਾ ਕਿ 2-4 ਸਵਾਲ ਮੈਂ ਹੋਰ ਕਰ ਲਵਾਂ। ਜੀ ਸਰ। ਅੱਛਾ, ਇੱਕ ਤਾਂ ਲਫ਼ਜ਼ ਇੰਟਰਨੈਸ਼ਨਲ ਤੁਹਾਡੀ ਬਜ਼ਮ ਦੇ ਨਾਲ ਆਇਆ ਜੀ, ਤੇ ਇਹ ਤੁਹਾਡਾ ਨੈਟਵਰਕ ਕਿਹੜੇ ਮੁਲਕ ਚ ਹੁਣ ਤੱਕ ਕਾਇਮ ਹੋ ਚੁੱਕਿਆ? ਜੀ ਅਸੀਂ ਅਲਹਮਦੁਲਿਲਾ ਇਸ ਵਕਤ ਮੇਰੇ ਖਿਆਲ 18-19 ਮਮਾਲਕ ਦੇ ਵਿੱਚ ਪਹੁੰਚ ਚੁੱਕੇ ਹਾਂ, ਜਿਹਦੇ ਚੋਂ 5-6 ਮਮਾਲਕ ਬਹੁਤ ਜ਼ਿਆਦਾ ਐਕਟਿਵ ਨੇ। ਪਾਕਿਸਤਾਨ ਬੜਾ ਐਕਟਿਵ ਆ, ਇੰਡੀਆ 'ਚ ਵੀ ਬੜਾ ਕੰਮ ਹੋ ਰਿਹਾ ਹੈ ਤੇ ਬੜੀ ਸਿੱਖ ਕਮਿਊਨਿਟੀ ਲੱਗੀ ਹੋਈ ਨਾਲ, ਮੁਸਲਮਾਨ ਕਮਿਊਨਿਟੀ ਵੀ ਹੈ ਨਾਲ। ਅਲਹਮਦੁਲਿਲਾ ਪ੍ਰੋਗਰਾਮਸ ਉੱਥੇ ਬੜੇ ਹੋ ਰਹੇ। ਪਾਕਿਸਤਾਨ ਦੇ ਤੇ ਸ਼ਹਿਰ ਚੱਪੇ ਤੇ ਅੱਲਾ ਨੇ ਪਾਕ ਬ੍ਰਿਟਿਸ਼ ਆਰਟਸ ਬਣਾ ਦਿੱਤੀ ਹੈ ਔਰ ਲੋਕ ਪਿਆਰ ਕਰਦੇ ਨੇ ਪਾਕ ਬ੍ਰਿਟਿਸ਼ ਆਰਟਸ ਨੂੰ। ਤਨਕੀਦ ਹੁੰਦੀ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀਆਂ ਖਾਮੀਆਂ ਨੂੰ ਦੂਰ ਕਰੀਏ, ਬਿਹਤਰੀਆਂ ਵੱਲ ਜਾਈਏ, ਲੇਕਿਨ ਮੈਂ ਸਮਝਦਾ ਕਿ ਹਮੇਸ਼ਾ ਬਿਹਤਰੀ ਦੀ ਗੁੰਜਾਇਸ਼ ਹੁੰਦੀ ਹੈ। ਅੱਛਾ, 4 ਸਾਲ ਪਹਿਲੇ ਜਿਸ ਵੇਲੇ ਤੁਹਾਡਾ ਇਹ ਨਾਮ ਸੁਣਿਆ ਸੀ ਨਾ ਪਾਕ ਬ੍ਰਿਟਿਸ਼ ਦਾ, ਤੇ ਉਸ ਵੇਲੇ ਬਹੁਤ ਸਾਰੇ ਲੋਕ ਤੁਹਾਡੇ ਨਾਲ, ਖੁਸਨ ਮੈਂ ਫੈਸਲਾਬਾਦ ਦੀ ਹੱਦ ਤੱਕ ਜਿੱਥੇ ਤੱਕ ਮੇਰੀ ਨਜ਼ਰ ਆ ਜੁੜੇ, ਲੇਕਿਨ ਫਿਰ ਉਹਨਾਂ ਨੂੰ ਦੌੜਦਿਆਂ ਨਿਕਲਦਿਆਂ ਹੋਇਆਂ ਵੀ ਦੇਖਿਆ। ਇਹਦੀ ਕੀ ਵਜ੍ਹਾ ਸੀ? ਕੋਈ ਲਾਲਚ ਜ਼ਿਹਨ 'ਚ ਲੈ ਕੇ ਆਏ ਸੀ? ਸਰ ਪਤਾ ਕੀ, ਬਿਲਕੁਲ ਸਹੀ ਹੈ, ਕਿਉਂਕਿ ਇੱਕ ਜ਼ਿਹਨ 'ਚ ਕਨਸੈਪਟ ਹੁੰਦਾ ਹੈ ਕਿ ਯਾਰ ਇੰਗਲੈਂਡ ਤੋਂ ਆਇਆ ਬੰਦਾ, ਉਹਨੇ ਤਨਜ਼ੀਮ ਬਣਾਈ, ਇੰਗਲੈਂਡ ਦੀ ਤਨਜ਼ੀਮ ਪੌਂਡਾਂ ਵਾਲੀ ਹੋਏਗੀ, ਕੋਈ ਪੈਸੇ ਵੀ 4 ਲੱਭ ਸਕਦੇ ਨੇ, ਪੈਸੇ ਵੀ ਕੋਈ ਥੋੜੀ ਜਿਹੀ ਫੇਮ ਵੀ ਲੱਭ ਸਕਦੀ, ਮਸ਼ਹੂਰਤ ਵੀ ਲੱਭ ਸਕਦੀ, ਨਹੀਂ ਤੇ ਇੰਗਲੈਂਡ ਦਾ ਚੱਕਰ ਤੇ ਲੱਗ ਹੀ ਸਕਦਾ ਹੈ ਨਾ, ਕਿ ਨਹੀਂ ਲੱਗ ਸਕਦਾ। ਤੇ ਉਹ 3-4 ਸ਼ਾਵਾਂ ਇਕੱਠੀਆਂ ਹੋ ਗਈਆਂ। ਫਿਰ ਉਹ ਵਿੱਚ ਕੁਝ ਲੋਕ ਆਏ ਆਪਣੇ ਮਕਾਸਦ ਲੈ ਕੇ, ਲੇਕਿਨ ਅਸੀਂ ਸਾਡੇ ਅਜੇ ਵੀ ਦਿਲ ਦੇ ਬੂਹੇ ਖੁੱਲੇ ਉਹਨਾਂ ਲਈ, ਅਸੀਂ ਅਜੇ ਵੀ ਉਹਨਾਂ ਨੂੰ ਪਿਆਰ ਕਰਦੇ ਹਾਂ, ਲੇਕਿਨ ਉਹ ਆਪਣੇ ਮਕਾਸਦ ਹਾਸਲ ਨਹੀਂ ਕਰ ਸਕੇ, ਚਲੇ ਗਏ। ਕੁਝ ਲੋਕ ਵੈਸੇ ਹੀ ਸਾਡੀ ਬਾਉਂਡਰੀ ਜਿਹੜੀ ਹੈ, ਮੇਰੀ ਬਾਉਂਡਰੀ, ਮੈਂ ਸਮਝਦਾ ਕਿ ਮੈਨੂੰ ਅਗਰ ਮਿਸਾਲ ਦੇ ਤੌਰ ਤੇ ਇੱਕ ਪਹਾੜ ਦੀ ਚੋਟੀ ਦੇ ਉੱਤੇ ਬੰਦਾ ਕੋਈ ਤੜਫਦਾ ਹੋਇਆ ਨਜ਼ਰ ਆਉਂਦਾ ਤੇ ਮੈਂ ਭਾਵੇਂ ਡਿੱਗਦੇ ਢਹਿੰਦੇ ਨੇ ਚੜ ਜਾਣਾ, ਮੈਂ ਨਹੀਂ ਰੁਕਣਾ। ਖੁਸ਼ ਹੁੰਦੇ ਨੇ, ਉਹ ਕਹਿੰਦੇ ਯਾਰ ਭਾਈ ਗੋਡੇ ਦੁਖਣ ਲੱਗ ਪੈਣਗੇ, ਐਡਾ ਉੱਚਾ ਚੜ ਕੇ ਨਹੀਂ ਚੜ ਸਕਦੇ। ਥੋੜੀ ਬਹੁਤੀ ਖਿਦਮਤ ਕਰਦੇ ਹੋ ਅਸੀਂ ਜਿਹੜੇ ਤੁਹਾਡੇ ਨਾਲ ਜੁੜਦੇ ਨੇ? ਹਾਂਜੀ ਅਲਹਮਦੁਲਿਲਾ ਕੁਝ ਹੈ, ਮੇਰਾ ਖਿਆਲ ਹੈ ਕੋਈ 40-45 ਐਸੇ ਲੋਕ ਨੇ ਜਿਨ੍ਹਾਂ ਦੀ ਮੰਥਲੀ ਖਰਚੇ ਲੱਗੇ ਹੋਏ ਨੇ। ਰੈਗੂਲਰ ਨੇ? ਰੈਗੂਲਰ, ਹਾਂਜੀ, ਐਵਰੀ ਮੰਥ ਜਾ ਨਹੀਂ। ਕੰਮ ਕਰਨਾ ਜ਼ਰੂਰੀ ਨਹੀਂਗਾ, ਜਿਹਦਾ ਖਰਚਾ ਲੱਗਿਆ ਹੈ ਉਹ ਇਹ ਨਹੀਂਗਾ ਕਿ ਉਹ ਕੰਮ ਨਹੀਂ ਕਰਦਾ ਉਹਦਾ ਖਰਚਾ ਬੰਦ ਹੋਏ। ਉਹ ਡਿਜ਼ਰਵਿੰਗ ਆ, ਉਹਦਾ ਖਰਚਾ ਲੱਗਿਆ ਹੈ, ਉਹ ਲੱਗਿਆ ਹੈ, ਨਹੀਂ ਵੀ ਕਰ ਰਿਹਾ। ਨਹੀਂ, ਡਿਜ਼ਰਵਿੰਗ ਤੇ ਇੱਕ ਅਲੱਗ ਚੀਜ਼ ਹੈ ਨਾ, ਤੁਸੀਂ ਖਿਦਮਤ ਖਲਕ ਦਾ ਕੰਮ ਕਰ ਰਹੇ ਹੋ ਜੀ। ਇੱਕ ਜਿਹੜੇ ਤੁਹਾਡੇ ਬਜ਼ਮ ਦੇ ਨਾਲ ਬਕਾਇਦਾ, ਅਸੀਂ ਕਿਸੇ ਨੂੰ ਤਨਖਾਹ ਨਹੀਂ ਦਿੰਦੇ, ਅੱਛਾ, ਕਿਸੇ ਨੂੰ ਕੋਈ ਪੈਸਾ, ਸਾਡੇ ਕੋਲ ਪਿਆਰ ਆ, ਅਸੀਂ ਉਹ ਵੰਡਦੇ ਆ। ਅਸੀਂ ਬਹਿ ਕੇ ਭਾਵੇਂ 20 ਲੱਖ ਰੁਪਏ ਦੀ ਰੋਟੀ ਖਾ ਲਈਏ, ਉਹਨੂੰ 50 ਲੱਖ ਦੇ ਤੋਹਫੇ ਦੇ ਦਈਏ। ਪੈਸੇ ਇੰਜ ਨਹੀਂ ਕਿ ਲੈ ਫੜ ਯਾਰ ਤੂੰ ਇਹ ਸਰਵਿਸ ਕੀਤੀ ਹੈ ਤੇ ਇਹ ਲੈ ਫੜ ਤੂੰ ਵੀ 20,000 10,000 50,000, ਨਹੀਂ, ਇਹ ਕੋਈ ਨਹੀਂ। ਜਿੰਨੇ ਆਉਣਾ ਹੈ ਆਖਰਤ ਬਣਾਉਣ ਆਉਣਾ ਆ ਜਾਏ, ਜਿਹਨੂੰ ਨਹੀਂ ਆਖਰਤ ਨਾਲ ਪਿਆਰ ਤੇ ਮਜ਼ੇ ਕਰੇ। ਬ੍ਰਿਟਿਸ਼ ਰੱਖਿਆ ਹੈ, ਇਹ ਵਿੱਚ ਬ੍ਰਿਟਿਸ਼ ਲਫ਼ਜ਼ ਵਾੜਨ ਦੀ ਵਜ੍ਹਾ ਕੀ ਸੀ? ਤੁਸੀਂ ਦੱਸਿਆ ਵੀ ਕਈਆਂ ਮੁਲਕਾਂ 'ਚ ਤੁਹਾਡਾ ਨੈਟਵਰਕ। ਹਾਂ, ਅਸੀਂ ਇਹਦਾ ਪਾਕ ਤਾਂ ਸਮਝ ਜਾਂਦਾ ਵੀ ਤੁਹਾਡਾ ਤਾਲੁਕ ਪਾਕਿਸਤਾਨ ਨਹੀਂ, ਪਾਕ ਕੰਮ ਹੀ ਪਾਕ ਆ ਤੇ ਪਾਕਿਸਤਾਨ, ਹਾਂਜੀ। ਤੇ ਬ੍ਰਿਟਿਸ਼ ਲਫ਼ਜ਼, ਹਾਂ ਬ੍ਰਿਟਿਸ਼ ਇਸ ਲਈ ਕਿ ਮੈਂ ਇੰਗਲੈਂਡ 'ਚ ਰਹਿੰਦਾ ਸੀ ਜਦੋਂ ਇਹ ਬਣਾਈ, ਅੱਛਾ, ਤੇ ਉੱਥੇ ਰਜਿਸਟਰ ਕੀਤੀ ਤੇ ਮੈਂ ਇਸ ਵਜ੍ਹਾ ਤੋਂ ਬ੍ਰਿਟਿਸ਼ ਲਾਤਾ ਕਿ ਜਿਹੜੇ ਉੱਥੇ ਪਾਕਿਸਤਾਨੀ ਰਹਿੰਦੇ ਮੈਂ ਉਹਨਾਂ ਨੂੰ ਵੀ ਨਾਲ ਮਿਲਾ ਸਕਾਂ, ਉਹਨਾਂ ਨੂੰ ਵੀ ਇਕੱਠਿਆਂ ਕਰ ਸਕਾਂ, ਕਿਉਂਕਿ ਮੈਂ ਸਮਝਦਾ ਕਿ ਸਾਨੂੰ ਉੱਥੇ ਇਸ ਵਕਤ ਪਾਕਿਸਤਾਨ ਕਮਿਊਨਿਟੀ ਨੂੰ ਉਰਦੂ ਦੀ, ਪੰਜਾਬੀ ਦੀ, ਸਾਡੇ ਕਲਚਰ ਦੀ, ਮਾਂ ਪਿਓ ਦੇ ਕਦਰ ਦੀ ਬੜੀ ਜ਼ਰੂਰਤ ਆ। ਔਰ ਅਸੀਂ ਇਹਦੇ ਤੋਂ ਬੜੇ ਹੀ ਦੂਰ ਹੁੰਦੇ ਜਾ ਰਹੇ ਹਾਂ। ਸਾਡੇ ਬੱਚੇ ਇੰਜ ਸਾਡੇ ਸਾਹਮਣੇ ਹੱਥਾਂ ਚੋਂ ਨਿਕਲਦੇ ਜਾ ਰਹੇ, ਸਾਡਾ ਕਲਚਰ ਮਿਟਦਾ ਜਾ ਰਿਹਾ। ਅਸੀਂ ਸਾਡੇ ਬੱਚੇ ਗੱਲਾਂ ਕਰਦੇ ਕਹਿੰਦੇ ਪਲੇਟੇ ਟੇਬਲ ਕੇ ਉੱਪਰ ਲੇਟੀ हुई है, ਅਸੀਂ ਚੁੱਪ ਕਰਕੇ ਸੁਣ ਜਾਈਦਾ ਕਿ ਯਾਰ ਕੈਸੀ ਉਰਦੂ ਬੋਲੀ ਜਾ ਰਹੀ ਹੈ। ਉੱਥੇ ਤੁਸੀਂ ਇੱਕ ਇਹ ਵੀ ਕੰਮ ਕਰ ਰਹੇ ਹੋ, ਅਸੀਂ ਉਰਦੂ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਸਾਡੇ ਪੰਜਾਬੀ ਉਰਦੂ ਬੋਲ ਲੈਣ, ਕਿ ਐਸਾ ਕੋਈ ਨਿਜ਼ਾਮ ਸੈਟਅਪ ਦੀ, ਯਾਨੀ ਉਹ ਸ਼ਨਾਖਤ ਤੇ ਉਹ ਚੀਜ਼ਾਂ, ਐਸਾ ਕੋਈ ਸੈਟਅਪ ਬਣ ਜਾਏ ਕਿ ਜਿਹਦੇ ਵਿੱਚ ਅਸੀਂ ਆਪਣੇ ਨਾਲ ਜੁੜ ਜਾਈਏ। ਕੋਈ ਗੱਲ ਕਰਦੇ ਹਾਂ ਉਰਦੂ ਪੰਜਾਬੀ ਹੁੰਦੀ ਹੋਵੇ ਤੇ ਅਸੀਂ ਗੱਲ ਕਰਦੇ ਕਹੀਦਾ ਮਾਸ਼ਾਅੱਲਾ, ਅਲਹਮਦੁਲਿਲਾ, ਅੱਲਾ ਵਿੱਚ ਆ ਖਲੋਂਦਾ ਆਪ, ਜਦੋਂ ਰੱਬ ਆਪ ਆ ਖਲੋ ਜਾਏ ਵਿੱਚ ਤੇ ਫਿਰ ਮਾਹੌਲ ਹੋਰ ਹੋ ਜਾਂਦਾ ਹੈ। ਨਾਜ਼ਰੀਨ, ਅੱਜ ਸਾਡੇ ਨਾਲ ਡਾਕਟਰ ਯੂਨਸ ਅਮੀਨ ਮੌਜੂਦ ਨੇ। ਪਾਕ ਬ੍ਰਿਟਿਸ਼ ਆਰਟਸ ਇੱਕ ਇੰਟਰਨੈਸ਼ਨਲ ਬਜ਼ਮ ਆ। ਇਹ ਇਕੱਲੀ ਅਦਬੀ ਬਜ਼ਮ ਨਹੀਂ ਆ, ਇਹ ਸਮਾਜੀ ਕੰਮ ਵੀ ਕਰਦੇ ਨੇ, ਖਿਦਮਤ ਖਲਕ ਦੇ ਕੰਮ ਕਰ ਰਹੇ ਨੇ। ਹੋਰ ਇਹਨਾਂ ਨੇ ਜਿੰਨੇ ਚੀਜ਼ਾਂ ਬਹੁਤ ਸਾਰੀਆਂ ਤੁਸੀਂ ਸੁਣ ਰਹੇ ਹੋ, ਬਹੁਤ ਕੁਛ ਇਸ ਤਨਜ਼ੀਮ ਦੇ ਅੰਦਰ ਇਹ ਲੈ ਕੇ ਚੱਲ ਰਹੇ ਨੇ। ਤੇ ਅੱਜ ਸਾਡੇ ਇਸ ਅਦਬੀ ਪ੍ਰੋਗਰਾਮ ਦੇ ਪ੍ਰਾਹੁਣੇ ਨੇ
ਤੇ ਮੈਂ ਯਕੀਨਨ ਦਿਲ ਤਾਂ ਕਰ ਰਿਹਾ ਕਿ ਤੁਹਾਡੇ ਨਾਲ ਗੁਫ਼ਤਗੂ ਲੰਬੀ ਕੀਤੀ ਜਾਏ, ਲੇਕਿਨ ਵੇਲੇ ਨੂੰ ਵੀ ਸਾਹਮਣੇ ਰੱਖਣਾ ਤੇ ਮੈਂ ਆਪਣੇ ਸਵਾਲਾਂ ਨੂੰ ਘੱਟ, ਇਸ ਤੋਂ ਬਾਅਦ ਤੁਹਾਡੀ ਸ਼ਾਇਰੀ ਵੱਲ ਵੀ ਆਨੇ। ਤੇ ਇੱਕ ਚੀਜ਼ ਦੀ ਜ਼ਰੂਰਤ ਮੈਂ ਮਹਿਸੂਸ ਕੀਤੀ, ਮੈਂ ਜਿੰਨੇ ਵੀ ਸ਼ੋਰਾ ਔਰ ਅਦਬਾ ਦੇ ਨਾਲ ਮਿਲ ਰਿਹਾ, ਸ਼ਾਇਰਾਂ ਅਦੀਬਾਂ ਦੇ ਨਾਲ, ਬੜੇ ਬੜੇ ਅੱਛੇ ਸ਼ਾਇਰ ਨੇ, ਜੈਨੂਇਨ ਸ਼ਾਇਰ ਨੇ, ਲਿਖ ਲੈਂਦੇ ਆ, ਕਿਤਾਬ ਛੁਪਾਉਣ ਦੀ ਉਹਨਾਂ ਕੋਲ ਇਸਤਤਾਤ ਨਹੀਂ ਹੁੰਦੀ। ਤੁਹਾਡੀ ਬਜ਼ਮ ਨੇ ਕੋਈ ਇਹੋ ਜਿਹੇ ਸ਼ੋਬੇ 'ਚ ਨਹੀਂ ਕੰਮ ਕੀਤਾ ਜੀ, ਇਹਦੇ ਤੇ ਵੀ ਕੀਤਾ, ਇੰਨਾ ਜ਼ਿਆਦਾ ਨਹੀਂ ਕੀਤਾ, ਸੱਚ ਗੱਲ ਆ। ਕਿਉਂਕਿ ਅਸੀਂ ਜਦੋਂ ਵੇਖਦੇ ਹਾਂ ਨਾ, ਇੱਕ ਬੰਦੇ ਨੂੰ ਰੋਟੀ ਚਾਹੀਦੀ ਹੈ ਤੇ ਇੱਕ ਨੂੰ ਕਿਤਾਬ ਛਪਣੀ ਚਾਹੀਦੀ, ਰੋਟੀ ਵਾਲਿਆਂ ਨੂੰ ਪਹਿਲੇ ਅੱਗੇ ਲੈ ਆਈਦਾ। ਇਸ ਵਜ੍ਹਾ ਤੋਂ ਘੱਟ ਕੰਮ ਹੋਇਆ। ਮੈਂ ਮੰਨਦਾ ਕਿ ਕੰਮ ਘੱਟ ਹੋਇਆ ਹੈ, ਲੇਕਿਨ ਅਸੀਂ ਕੁਝ ਕਿਤਾਬਾਂ ਛਾਪੀਆਂ, ਕੁਝ ਨੂੰ ਅਸੀਂ 30% 40% ਅਸੀਂ ਕੀਤਾ। ਅਸੀਂ ਇਹ ਵੀ ਨਹੀਂ ਚਾਹੁੰਦੇ, ਪੰਜਾਬੀ ਚੋਂ ਕਹਿੰਦੇ ਨੇ ਮਾਲੀ ਮਿਲ ਵਰਤਨ, ਹਾਂ ਉਹਦੇ 'ਚ ਇਹ ਵੀ ਅਸੀਂ ਕੀਤਾ ਕਿ ਬਜਾਏ ਇਸ ਦੇ ਕਿ ਅਸੀਂ 100% ਕਹੀਏ ਕਿ ਲਾ ਬਈ ਤੈਨੂੰ ਕਿਤਾਬ ਅਸੀਂ ਛਾਪ ਕੇ ਲੱਖ ਰੁਪਏ ਦੀ ਤੈਨੂੰ ਫੜਾਉਂਦੇ ਆ, ਉਹ ਕਿਤਾਬ ਦੀ ਕਦਰ ਹੀ ਨਹੀਂ ਰਹਿਣੀ, ਉਹਦੀ ਵੈਲਿਊ ਉਸ ਬੰਦੇ ਨੂੰ, ਉਹਨੂੰ ਕਹਿਣਾ ਇਹਨੂੰ ਵੀ ਦੇ ਦੇ, ਉਹਨੂੰ ਵੀ ਦੇ ਦੇ, ਉਹਨੂੰ ਵੀ ਦੇ ਦੇ। ਜਦੋਂ ਇਸ ਤਰ੍ਹਾਂ ਹੋਣਾ ਹੈ ਕਿ ਕਿਤਾਬ ਛਪਣੀ ਹੈ ਭਾਈ ਜੀ, ਜੇ ਫॉर ਐਗਜ਼ਾਮਪਲ 100 ਰੁਪਏ ਦੀ ਕਿਤਾਬ ਛਪ ਰਹੀ ਹੈ ਤਾਂ 40 ਰੁਪਏ ਪਾਕ ਬ੍ਰਿਟਿਸ਼ ਆਰਟਸ ਉਹਨਾਂ ਦੀ ਹੈਲਪ ਕਰ ਰਹੀ, 60 ਪਾਓ, ਜਾਨ ਮਾਲ ਵਕਤ ਤਿੰਨੇ ਸ਼ਾਵਾਂ ਲਾਓ। ਇਹ ਨਹੀਂ ਗਾ ਕਿ ਲੁੱਟਮਾਰ ਹੋਈ ਹੈ, ਕੋਈ ਅੰਨੀ ਦਾ ਮਾਲ ਨਹੀਂ ਗਾ, ਇਹ ਪੈਸੇ ਆ ਰਹੇ ਨੇ ਔਰ ਪੈਸੇ ਸਰਾਸਰ ਅੱਲਾ ਦੀ ਰਜ਼ਾ ਲਈ ਆ ਰਹੇ ਨੇ, ਸਰਾਸਰ ਆਪ ਸਪੋਰਟ ਕਰਨ ਲਈ ਆ ਰਹੇ ਨੇ। ਇਸ ਲਈ ਅੱਜ ਵੀ ਮੈਂ ਆਫਰ ਕਰਦਾ ਹਾਂ, ਅੱਜ ਵੀ ਮੇਰਾ ਐਲਾਨ ਆ ਕਿ ਅਗਰ ਕੋਈ ਡਿਜ਼ਰਵਿੰਗ ਆ, ਅਗਰ ਉਹਦੇ ਕੋਲ ਪੈਸੇ ਨਹੀਂ ਹੈਗੇ, ਅਗਰ ਅਗਰ ਉਹਦੇ ਕੋਲ ਸੋਰਸਿਸ ਨਹੀਂ ਪ੍ਰੋਪਰ, ਜਾਂ ਉਹਦੇ ਕੋਲ ਅਗਰ 60% ਅਵੇਲੇਬਲ ਆ ਤੇ ਅਸੀਂ 40% ਉਹਨੂੰ ਦੇਵਾਂਗੇ ਇਨਸ਼ਾਅੱਲਾ। ਅਸੀਂ ਖੁਦ ਪਬਲਿਸ਼ ਕਰਾਂਗੇ, ਪਾਕ ਬ੍ਰਿਟਿਸ਼ ਆਰਟਸ ਖੁਦ ਵੀ ਪਬਲਿਸ਼ ਕਰਦੀ ਕਿਤਾਬਾਂ, ਅਸੀਂ ਇਨਸ਼ਾਅੱਲਾ ਕਰਾਂਗੇ ਉਹਦੀ ਕਿਤਾਬਾਂ। ਬਹੁਤ ਵਧੀਆ ਤੁਹਾਡੀਆਂ ਗੱਲਾਂ ਜੀ ਕਿ ਤੁਸੀਂ ਯਕੀਨਨ ਬਹੁਤ ਸਾਰੇ ਜ਼ਿਹਨ 'ਚ ਖਾਬ ਦੇਖੇ ਹੋਣੇ ਨੇ, ਬਹੁਤ ਸਾਰੀ ਆਪਣੀ ਇਸ ਬਜ਼ਮ ਨੂੰ ਕਿੰਨਾ ਉੱਚਾ ਲੈ ਕੇ ਜਾਣਾ ਚਾਹੁੰਦੇ ਹੋ? ਕੀ ਖਿਆਲ ਨੇ ਤੁਹਾਡੇ, ਕੀ ਖਾਬ ਨੇ? ਮੈਂ ਕਹਿੰਦਾ ਜੀ ਬਜ਼ਮ ਨੂੰ ਅਸੀਂ ਉੱਚਾ ਲਿਜਾਈਏ, ਬਜ਼ਮ ਉੱਤੇ ਜਾਵੇ, ਬਜ਼ਮ ਇੱਥੇ ਖੜੀ ਰਵੇ, ਅਸੀਂ ਬੰਦਿਆਂ ਦੀ ਕਦਰ ਕਰ ਲਈਏ, ਇਨਸਾਨਾਂ ਦੀ ਕਦਰ ਕਰ ਲਈਏ, ਇਹਨਾਂ ਦੀ ਹੈਲਪ ਕਰ ਲਈਏ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਚਲੇ ਗਏ ਛੱਡ ਕੇ, ਨਾਰਾਜ਼ ਹੋ ਕੇ ਗਏ, ਕਿਉਂਕਿ ਉਹਨਾਂ ਦੀਆਂ ਉਮੀਦਾਂ ਤੇ ਅਸੀਂ ਪੂਰੇ ਨਹੀਂ ਉਤਰ ਸਕੇ। ਕਿਸੇ ਨੂੰ ਅਸੀਂ ਪੈਸੇ ਨਹੀਂ ਦੇ ਸਕੇ, ਕਿਸੇ ਨੂੰ ਅਸੀਂ ਬਾਹਰ ਨਹੀਂ ਬੁਲਾ ਸਕੇ, ਕਿਸੇ ਨੂੰ ਅਸੀਂ ਇੱਥੇ ਉਹਦੀਆਂ ਜਿੰਨੀਆਂ ਵੀ ਉਮੰਗਾਂ ਸੀ ਪੂਰੀਆਂ ਨਹੀਂ ਕਰ ਸਕੇ। ਜਿੱਦਾਂ ਇੱਕ ਮੇਲ ਓਨਰ ਨੂੰ ਕਹਿੰਦੇ ਨਾ ਕਿ ਵੀ ਸਾਡੀਆਂ ਉਮੰਗਾਂ ਪੂਰੀਆਂ ਕਰੋ, ਹਰ ਹਰਬਾ ਇਸਤੇਮਾਲ ਕੀਤਾ ਲੋਕਾਂ ਨੇ ਸਾਨੂੰ ਚੜਾਇਆ, ਤਪਾਇਆ, ਸਤਾਇਆ, ਸਭ ਕੁਝ ਕੀਤਾ, ਲੇਕਿਨ ਸਾਡਾ ਮਕਸਦ ਸਿੱਧਾ ਸੀਗਾ, ਅਸੀਂ ਉਹਦੇ ਤੇ ਕਾਇਮ ਰਹੇ। ਮੈਂ ਸਮਝਦਾ ਕਿ ਸਾਨੂੰ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਅਸੀਂ ਇਹ ਨਾ ਸੋਚੀਏ ਕਿ ਅਸੀਂ ਬਜ਼ਮ ਨੂੰ ਉੱਪਰ ਲੈ ਕੇ ਜਾਣਾ ਹੈ, ਅਸੀਂ ਇਹ ਸੋਚੀਏ ਕਿ ਸਾਡੇ ਨਾਲ ਸੱਜੇ ਖੱਬੇ ਆਲੇ ਦੁਆਲੇ ਜਿਹੜਾ ਬੰਦਾ ਹੈ, ਅਸੀਂ ਉਹਦੀ ਉਂਗਲ ਫੜਨੀ, ਉਹਦੀ ਬਾਂਹ ਫੜਨੀ, ਉਹਨੂੰ ਡੁੱਬਣ ਨਹੀਂ ਦੇਣਾ, ਉਹਨੂੰ ਡਿੱਗਣ ਨਹੀਂ ਦੇਣਾ, ਉਹਨੂੰ ਖਲੋਣਾ, ਆਪਣੀਆਂ ਨਸਲਾਂ ਨੂੰ ਬਚਾਉਣਾ। ਬਜ਼ਮ ਦਾ ਕੋਈ ਨਹੀਂ ਗਾ ਜੀ। ਮੈਂ ਬੜੀ ਦਫਾ ਕਹਿੰਦਾ ਕਿ ਯਾਰ ਜੇ ਅਸੀਂ ਕੋਈ ਵੀ ਨਾ ਕਰੀਏ, ਕੋਈ ਮੁਸ਼ਾਇਰਾ ਨਾ ਕਰੀਏ, ਕੁਛ ਨਾ ਕਰੀਏ, ਕਮ ਸੇ ਕਮ ਭੁੱਖੇ ਨੂੰ ਰੋਟੀ ਤੇ ਲਿਆ ਕੇ ਦਈਏ ਨਾ। ਰੱਬ ਦਾ ਪਸੰਦੀਦਾ ਕੰਮ ਆ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੂੰ ਪੁੱਛਿਆ ਗਿਆ ਕਿ ਬਿਹਤਰੀਨ ਇਸਲਾਮ ਕੀ ਆ? ਆਪ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸਲਾਮ ਕਰਨਾ ਤੇ ਰੋਟੀ ਖਵਾਉਣਾ। ਤੇ ਫਿਰ ਅਸੀਂ ਕਿਉਂ ਇਹਦੇ ਤੋਂ ਦੂਰ ਹੋ ਜਾਈਏ? ਇਹ ਪਹਿਲੇ ਜੇ ਤੇ ਸ਼ਾਇਰੀ ਬਾਅਦ ਜੇ। ਬਹੁਤ ਸੋਹਣੀਆਂ ਗੱਲਾਂ। ਤੁਸੀਂ ਉੱਥੇ ਇੱਕ ਟੀਵੀ ਪ੍ਰੋਗਰਾਮ ਵੀ ਕਰਦੇ ਹੋ, ਟੈਲੀਵਿਜ਼ਨ ਦੇ ਉੱਪਰ ਜੀ, ਉਹ ਕਿਸ ਜ਼ਬਾਨ 'ਚ ਕਰਦੇ ਹੋ ਤੇ ਕੀ ਉਹਦਾ ਮਕਸਦ ਹੁੰਦਾ? ਜੀ ਮੈਨੂੰ 5 ਸਾਲ ਹੋ ਗਏ ਜੀ ਟੀਵੀ ਪ੍ਰੋਗਰਾਮ ਕਰਦੇ ਨੂੰ। ਅੱਜ ਦੀ ਗੱਲ ਕਰਦਾ ਹੈ ਪੰਜਾਬੀ 'ਚ। ਯਾਨੀ ਪ੍ਰੋਗਰਾਮ ਦਾ ਨਾਮ ਅੱਜ ਦੀ ਗੱਲ, ਹਾਂਜੀ, ਐਲੇ ਬੈਟ ਟੀਵੀ ਤੇ ਕਰਦਾ ਜੀ ਮੈਂ। ਉਹਦੇ 'ਚ ਇਹ ਹੈ ਕਿ ਅਸੀਂ ਪੰਜਾਬੀ 'ਚ ਗੱਲ ਕਰਦੀ, ਪੰਜਾਬੀ ਦੀ ਗੱਲ ਕਰੀਦੀ, ਪੰਜਾਬ ਦੀ ਗੱਲ ਕਰੀਦੀ ਹੈ, ਤਾਂ ਕਿ ਸਾਡੇ ਬੱਚੇ ਇਹਦੇ ਨਾਲ ਜੁੜ ਜਾਣ, ਤਾਂ ਕਿ ਸਾਡਾ ਅੱਗੇ ਮੁਸਤਕਬਲ ਥੋੜਾ ਜਿਹਾ ਹਮਵਾਰ ਹੋ ਜਾਏ। ਕਿਉਂਕਿ ਬੜੇ ਤਕਲੀਫ ਦੇ ਗੱਲਾਂ ਹੁੰਦੀਆਂ ਕਿ ਜਦੋਂ ਸਾਡੇ ਬੱਚਿਆਂ ਕੋਲ ਉਰਦੂ ਪੰਜਾਬੀ ਨਹੀਂ ਬੋਲੀ ਜਾਂਦੀ, ਫਿਰ ਸਾਰੇ ਸੰਸਾਰ ਸਾਡੇ ਜਿੰਨਾ ਸਾਡਾ ਸਿਸਟਮ ਜਿਹੜਾ ਹੈ ਨਾ ਉਹਨੂੰ ਸਮਝ ਨਹੀਂ ਪਾਉਂਦੇ। ਉਹ ਨਾ ਸਾਡੇ ਵੱਡਿਆਂ ਦੀ ਉਹ ਇੱਜ਼ਤ ਉਸ ਲੈਵਲ 'ਤੇ ਹੋ ਪਾਉਂਦੀ ਹੈ, ਨਾ ਉਹ ਸਮਝ ਪਾਉਂਦੇ ਨੇ ਕਿ ਯਾਰ ਮਾਂ ਪਿਓ ਨੂੰ ਅਗਰ ਜੇ ਬੁੱਢੇ ਹੋ ਗਏ ਨੇ ਤਾਂ ਕਿੱਦਾਂ ਉਹਨਾਂ ਨੂੰ ਅਸੀਂ ਮੇਨਟੇਨ ਕਰਨਾ। ਨਾ ਕਿ ਇੰਝ ਹੋਵੇ ਕਿ ਜਿਹੜਾ ਯੂਰਪ ਦਾ ਜਾਂ ਇੰਗਲੈਂਡ ਦਾ ਸਿਸਟਮ ਆ ਜਾਂ ਬਾਕੀ ਮਜ਼ਹਬ ਦੁਨੀਆ ਦਾ, ਕਿ ਮਾਂ ਪਿਓ ਨੂੰ ਜਾ ਕੇ ਜਮ੍ਹਾਂ ਕਰਾ ਹੁੰਦੇ ਨੇ ਕਿ ਉੱਥੇ ਰਵੋ ਜੀ, ਤੇ ਜਿੱਦਣ ਮਦਰ ਡੇ ਆ ਜਾਂ ਫਾਦਰ ਡੇ ਆ ਉਦਣ ਜਾ ਕੇ ਉਹਨਾਂ ਨੂੰ ਇੱਕ ਫੁੱਲ ਦਿਓ, ਨਾਲ ਕੁਝ ਚੋਕਲੇਟਾਂ ਦਾ ਡੱਬਾ ਦਿਓ। ਅਸੀਂ ਇਹ ਚਾਹੁੰਦੇ ਹਾਂ ਕਿ ਮਾਂ ਪਿਓ ਦਾ ਰੋਜ਼ ਹੀ ਮਦਰ ਡੇ ਰੋਜ਼ ਹੀ ਹੋਵੇ, ਰੋਜ਼ ਹੀ ਮਾਂ ਦੀ ਕਦਰ ਹੋਵੇ, ਪਿਓ ਦੇ ਪੈਰ ਰੋਜ਼ ਹੀ ਘੁੱਟੀਏ ਸੌਣ ਤੋਂ ਪਹਿਲੇ।
ਡਾਕਟਰ ਯੂਨਸ ਅਮੀਨ ਜੀ, ਦਿਲ ਤਾਂ ਨਹੀਂ ਕਰਦਾ ਤੁਹਾਡੇ ਨਾਲ ਇਹ ਗੱਲਾਂ ਦਾ ਸਿਲਸਿਲਾ ਰੋਕਿਆ ਜਾਵੇ ਜਾਂ ਇੱਥੇ ਖਤਮ ਕੀਤਾ ਜਾਵੇ। ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲੀ ਆ ਨਾ, ਇੱਕ ਬੰਦੇ ਨੇ ਇੱਕ ਮੁੱਦਤ ਬਾਹਰ ਗੁਜ਼ਾਰੀ ਹੋਵੇ ਦੂਜੇ ਮੁਲਕਾਂ ਦੇ ਵਿੱਚ ਤੇ ਇੰਨੀ ਰਵਾਨੀ ਨਾਲ ਇਹ ਪੰਜਾਬੀ, ਤੇ ਮੈਂ ਤਾਂ ਸੱਚੀ ਗੱਲ ਆ ਕਿ ਬਹੁਤ ਸਾਰੇ ਦੋਸਤਾਂ ਦੇ ਨਾਲ ਜਿਹੜੇ ਇੰਟਰਵਿਊ ਕੀਤੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਮੈਨੂੰ ਬੜਾ ਸਵਾਦ ਆਇਆ। ਤੇ ਸਾਡੇ ਸੁਣਨ ਵਾਲਿਆਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਵੇਲੇ ਤੁਹਾਨੂੰ ਸਾਰੀ ਦੁਨੀਆ ਦੇਖ ਰਹੀ ਹੈ? ਪੈਗਾਮ ਇਹੋ ਹੀ ਹੈ, ਸੁਨੇਹਾ ਇਹੋ ਹੀ ਹੈ ਕਿ ਆਪਣੀ ਜ਼ੁਬਾਨ ਨਾਲ ਜੁੜੋ, ਪੰਜਾਬ ਨਾਲ ਜੁੜੋ, ਪੰਜਾਬੀ ਨਾਲ ਜੁੜੋ, ਆਪਣੀ ਮਾਂ ਬੋਲੀ ਨਾਲ ਪਿਆਰ ਕਰੋ, ਕਿਉਂਕਿ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਦਾ ਨਹੀਂ ਜੀ। ਬਹੁਤ ਸ਼ੁਕਰੀਆ ਜੀ, ਜਿਉਂਦੇ ਵਸਦੇ ਰਹੋ। ਤੇ ਕੁਝ ਸ਼ਾਇਰੀ ਅਸੀਂ ਤੁਹਾਡੇ ਤੋਂ ਸੁਣੀ ਨਹੀਂ, ਇੱਕ ਸ਼ਾਇਰ ਨੂੰ ਸਾਹਮਣੇ ਬਿਠਾ ਕੇ ਉਹਦੇ ਤੋਂ ਸ਼ਾਇਰੀ ਨਾ ਸੁਣੀ ਜੀ। ਮੈਂ ਤੁਹਾਨੂੰ ਗਜ਼ਲ ਦੇ ਕੁਝ ਅਸ਼ਾਰ ਪੇਸ਼ ਕਰਦਾ ਜੀ। ਜੀ ਜੀ, ਮੈਂ ਤੁਹਾਨੂੰ ਪਹਿਲੇ ਬੋਲੀਆਂ ਥੋੜੀਆਂ ਜਿਹੀਆਂ ਸੁਣਾਦਾ, ਬੋਲੀਆਂ ਉਸ ਤੋਂ ਬਾਅਦ ਫਿਰ ਇੱਕ ਚੰਦ ਅਸ਼ਾਰ ਗਜ਼ਲ ਦੇ, ਠੀਕ ਹੈ ਜੀ? ਇਰਸ਼ਾਦ। ਜਿਸ ਤਰ੍ਹਾਂ ਤੁਸੀਂ ਸੁਣਾਇਆ, ਮੇਰੇ ਸ਼ਹਿਰ ਦੇ ਨੇ 7 ਦਰਵਾਜ਼ੇ ਤੇ 8ਵਾਂ ਮੈਂ ਤੈਨੂੰ ਰੱਖਿਆ। ਵਾਹ 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 ਵਾਹ। ਉਹ ਆਪ ਸੀ ਕਣਕ ਦੀ ਬੋਰੀ, ਉਹ ਆਪ ਸੀ ਕਣਕ ਦੀ ਬੋਰੀ ਤੇ ਗਲੀ ਗਲੀ ਡੁੱਲਦੀ ਫਿਰੇ। ਕੀ ਬਾਤ, ਕੀ ਬਾਤ, ਜੀ, ਕੀ ਬਾਤ, ਬੜਾ ਕਲਚਰ ਹੈ। ਗੋਰੀ ਲਾਹੌਰ ਵਿੱਚ ਵਾਲ ਖਿਲਾਰੇ ਵਾਹ, ਤੇ ਲੰਦਨਾਂ 'ਚ ਸ਼ਾਮਾਂ ਪੈ ਗਈਆਂ। ਵਾਹ ਕੀ ਬਾਤ ਹੈ। ਤੇਰਾ ਖਤ ਵੇ ਡਾਕੀਆ ਦੇ ਕੇ ਤੇ ਮੇਰੇ ਵੱਲ ਤੱਕਦਾ ਰਿਹਾ। ਤੇਰਾ ਖਤ ਵੇ ਡਾਕੀਆ ਦੇ ਕੇ ਤੇ ਮੇਰੇ ਵੱਲ ਤੱਕਦਾ ਰਿਹਾ। ਸਾਨੂੰ ਪਿਆਰ ਦਾ ਸਬਕ ਨਾ ਆਇਆ ਤੇ ਅੱਧੀ ਛੁੱਟੀ ਸਾਰੀ ਹੋ ਗਈ। ਵਾਹ ਵਾਹ ਕੀ ਬਾਤ ਹੈ। ਪੜ ਸਕੀ ਨਾ ਇਸ਼ਕ ਦਾ ਕਾਇਦਾ ਤੇ ਉਂਝੋ ਪੜਾਉਂਦੀ ਕਾਲਜੇ। ਵਾਹ 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 ਕੀ ਬਾਤ ਹੈ। ਬਹੁਤ ਸ਼ੁਕਰੀਆ, ਇੱਕ ਤੋਂ ਇੱਕ ਵੱਧ ਕੇ ਬੋਲੀ ਹੈ ਯਾਰ। ਜੀ ਬਹੁਤ ਸ਼ੁਕਰੀਆ। ਮੈਂ ਕੁਝ ਅਸ਼ਾਰ ਤੁਹਾਨੂੰ ਜੀ 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 ਇਹ ਗਜ਼ਲ ਤੇ ਪੇਸ਼ ਕਰਦਾ। ਦੀਵੇ ਜਗ ਪੈ ਉਹ ਨਾ ਆਇਆ, ਸ਼ਾਮ ਹੋਈ। ਗਲ ਹਿਜਰਾਂ ਦਾ ਚੋਲਾ ਪਾਇਆ, ਸ਼ਾਮ ਹੋਈ। ਬਲਦਾ ਸੂਰਜ ਫੜ ਅੱਖਾਂ ਵਿੱਚ ਫੇਰ ਲਿਆ। ਬਲਦਾ ਸੂਰਜ ਫੜ ਅੱਖਾਂ ਵਿੱਚ ਫੇਰ ਲਿਆ। ਜਿੰਦੜੀ ਵਾਲਾ ਦੋਜ਼ਖ ਤਾਇਆ, ਸ਼ਾਮ ਹੋਈ। ਕੀ ਬਾਤ। ਸਾਰੇ ਰਿਸ਼ਤੇ ਵਿਕ ਗਏ ਵਿੱਚ ਬਾਜ਼ਾਰਾਂ ਦੇ, ਘਰ ਵਿੱਚ ਰਹਿ ਗਿਆ ਕੱਲਾ ਸਾਇਆ, ਸ਼ਾਮ ਹੋਈ। ਵਾਹ। ਸ਼ਾਮ ਹੋਏ ਤੇ ਪੰਛੀ ਵੀ ਆ ਜਾਂਦੇ ਨੇ, ਪਰ ਤੂੰ ਪਰਤ ਕੇ ਘਰ ਨਾ ਆਇਆ, ਸ਼ਾਮ ਹੋਈ। ਸ਼ਾਮ ਦੀ ਵਾਹ। ਕੁਝ ਇਸ਼ਾਰ ਹੋਰ ਤੁਹਾਨੂੰ ਦੋ ਤਿੰਨ ਪੇਸ਼ ਕਰਕੇ ਫਿਰ ਇਜਾਜ਼ਤ। ਜੂੰ ਜੂੰ ਤੇਰੇ ਦਰਦ ਪੁਰਾਣੇ ਹੁੰਦੇ ਨੇ, ਜੂੰ ਜੂੰ ਤੇਰੇ ਦਰਦ ਪੁਰਾਣੇ ਹੁੰਦੇ ਨੇ, ਅੱਖਾਂ ਨੇ ਤੇ ਨੀਰ ਵਗਾਣੇ ਹੁੰਦੇ ਨੇ। ਵਾਹ। ਖਬਰੇ ਕਿਧਰੋਂ ਆ ਕੇ ਕੋਈ ਮੱਲ ਲਵੇ, ਇੱਕ ਇੱਕ ਦਿਲ ਦੇ 100 ਖਾਨੇ ਹੁੰਦੇ ਨੇ। ਕੀ ਬਾਤ, ਕੀ ਬਾਤ। ਆਸ਼ਿਕ ਲੋਕ ਵਸਾਉਂਦੇ ਨੇ ਸਹਿਰਾਵਾਂ ਨੂੰ, ਬੰਦਿਆਂ ਨੇ ਤੇ ਸ਼ਹਿਰ ਵਸਾਣੇ ਹੁੰਦੇ ਨੇ। ਵਾਹ 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 ਵਾਹ, ਬਹੁਤ ਵਧੀਆ। ਯੂਨਸ ਇਸ਼ਕ ਜੇ ਹੋ ਜਾਵੇ ਤੇ ਨੈਣਾ ਵਿੱਚ ਸੁਰਮੇ ਦੀ ਥਾਂ ਸੁਫਨੇ ਪਾਣੇ ਪੈਂਦੇ ਨੇ। ਜੀ ਬਹੁਤ ਸ਼ੁਕਰੀਆ ਸਰ। ਇਹ ਸ਼ਾਇਰਾਂ ਦੇ ਬਾਰੇ ਇੱਕ ਵੀ ਗੱਲ ਮਸ਼ਹੂਰ ਆ ਕਿ ਉਹਨਾਂ ਨੂੰ ਕੋਈ ਇਸ਼ਕ ਮਿਸ਼ਕ ਹੁੰਦਾ ਤੇ ਉਹ ਫਿਰ ਸ਼ਾਇਰੀ ਵੱਲ ਦੇਖੋ ਜੀ, ਕੋਈ ਤੁਹਾਡੇ ਨਾਲ ਤਾਂ ਨਹੀਂ ਇਹ ਚੱਕਰ ਹੋਇਆ? ਇਸ਼ਕ ਹੋਇਆ ਜੀ, ਮੈਨੂੰ ਇਸ਼ਕ ਹੋਇਆ ਆਪਣੇ ਫੈਮਿਲੀ ਨਾਲ, ਮਾਂ ਬਾਪ ਨਾਲ, ਭੈਣਾਂ ਭਰਾਵਾਂ ਨਾਲ, ਪਾਕਿਸਤਾਨ ਨਾਲ, ਪੰਜਾਬ ਨਾਲ। ਇਹ ਇਸ਼ਕ ਹੈ। ਮੈਂ ਜ਼ਰੂਰੀ ਹੈ ਜੀ, ਇਹ ਤੇ ਜ਼ਿੰਦਗੀ ਦਾ ਹਿੱਸਾ ਹੈ, ਹੋਣਾ ਚਾਹੀਦਾ ਹੈ। ਬਿਲਕੁਲ ਜ਼ਰੂਰੀ ਨਹੀਂਗਾ ਕਿ ਇੱਕ ਜਿਹੜਾ ਹੈ ਆਪੋਜ਼ਿਟ ਜੈਂਡਰ ਦੇ ਨਾਲ ਹੀ ਹੋਣਾ ਹੈ। ਇਹਦੇ ਮੁਖਤਲਿਫ ਨੇ ਮਦਾਰਜ ਵੀ ਮੁਖਤਲਿਫ ਨੇ, ਇਸੇ ਤਰ੍ਹਾਂ ਇਹਦੇ ਰਸਤੇ ਵੀ ਅਲੱਗ ਹੀ ਨੇ। ਹਾਂਜੀ ਨਾਜ਼ਰੀਨ, ਸਾਡੇ ਨਾਲ ਅੱਜ ਡਾਕਟਰ ਯੂਨਸ ਅਮੀਨ ਮੌਜੂਦ ਸਨ ਤੇ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਔਰ ਵਾਕਈ ਇੰਨੀਆਂ ਸੋਹਣੀਆਂ ਗੱਲਾਂ ਇਹਨਾਂ ਨੇ ਕੀਤੀਆਂ। ਮੈਂ ਸਵਾਲ ਕਰਦਾ ਸੀ ਤੇ ਮੇਰੇ ਸਵਾਲ ਤੋਂ ਸੋਹਣਾ ਜਵਾਬ ਦਿੰਦੇ ਸੀ ਤੇ ਯਕੀਨਨ ਮੈਂ ਇਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਤੇ ਮੈਨੂੰ ਤਾਂ ਬੜਾ ਮਜ਼ਾ ਆਇਆ। ਮੈਂ ਤਾਂ ਬੜੀ ਚਸ ਮਾਣੀ, ਮੈਂ ਤਾਂ ਬੜਾ ਸਵਾਦ ਲਿਆ। ਮੈਨੂੰ ਯਕੀਨ ਹੈ, ਮੈਨੂੰ ਪੱਕੇ ਤੁਸੀਂ ਵੀ ਜ਼ਰੂਰ ਸਵਾਦ ਮਾਣਿਆ ਹੋਣਾ। ਇਨਸ਼ਾਅੱਲਾ ਮਿਲਾਂਗੇ ਕਿਸੇ ਅਗਲੇ ਪ੍ਰੋਗਰਾਮ ਦੇ ਨਾਲ ਤੇ ਆਪਣੇ ਮਜਮਾਨ ਵਾਰਿਸ ਅਲੀ ਵਾਰਿਸ ਨੂੰ ਪ੍ਰੋਗਰਾਮ ਅਦਬੀ ਰੰਗ ਵਿੱਚੋਂ ਇਜਾਜ਼ਤ ਦਿਓ। ਰੱਬ ਰੱਖ।